ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਕੁਝ ਖਬਰਾਂ ਤੇ ਝਾਤ ਪਾਵਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਡੇ ਸਪਾਂਸਰਸ ਜਿਨ੍ਹਾਂ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ ਬੇਕਰਸਫੀਲਡ, ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜ਼ੇ, ਬਲਦੇਵ ਸਿੰਘ ਜੀ ਧਾਲੀਵਾਲ ਹਰੀਨੋ ਤੋਂ, ਸੂਬੇਦਾਰ ਸੁਰਜੀਤ ਸਿੰਘ ਜੀ ਖੰਗੂਰਾ ਤੇ ਪਰਿਵਾਰ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਸਲਮਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਮਿੰਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਛਾ ਜੀ, ਅਸੀਂ ਕੱਲ੍ਹ ਵੀ ਖਬਰ ਨੂੰ ਸਾਂਝੀ ਕੀਤਾ ਸੀ। ਵੈਸੇ ਤਾਂ ਉਹ ਰੋਜ਼ ਹੀ ਹੋ ਰਹੀ ਹੈ, ਜਿੰਨਾ ਚਿਰ ਉੱਥੋਂ ਕੁਝ ਮੁੱਕਦਾ ਨਹੀਂ। ਜਿਹੜੇ ਦਹਿਸ਼ਤੀ ਹਮਲੇ ਦੀ ਗੱਲਬਾਤ ਚੱਲਦੀ ਹੈ ਉਹ ਅਜੇ ਵੀ ਉਸੇ ਤਰ੍ਹਾਂ ਜਾਰੀ ਹੈ ਤੇ 2 ਹੋਰ ਜਵਾਨ ਵੀ ਸ਼ਹੀਦ ਹੋ ਗਏ। ਜੀ ਹੁਣ ਤੱਕ ਗਿਣਤੀ ਹੈ ਜਿਹੜੀ ਉਹ ਸੁਰੱਖਿਆ ਕਰਮੀਆਂ ਦੇ ਜਿਹੜੀ ਮੌਤ ਹੈ ਉਹ ਉਸ ਮਾਮਲੇ 'ਚ 7 ਤੱਕ ਪਹੁੰਚ ਗਈ ਜੀ। 21-22 ਦੇ ਕਰੀਬ ਜਿਹੜੇ ਜ਼ਖਮੀ ਹੋਏ ਆ ਸੁਰੱਖਿਆ ਕਰਮੀ। ਔਰ ਮੁੱਠਭੇੜ ਹੈ ਜਿਹੜੀ ਮੁਕਾਬਲਾ ਇਨਕਾਊਂਟਰ ਆ ਉਹ ਹਾਲੇ ਤੱਕ ਜਾਰੀ ਹੈ, ਖਤਮ ਨਹੀਂ ਹੋਇਆ। ਇਹ ਗੱਲ ਵੱਖਰੀ ਹੈ ਕਿ ਪ੍ਰਧਾਨ ਮੰਤਰੀ ਨੇ ਕਈ ਘੰਟੇ ਪਹਿਲਾਂ ਹੀ ਵਧਾਈ ਦੇ ਦਿੱਤੀ ਸੀ, ਬੜੇ ਵੱਡੇ ਦਗਮਜੇ ਮਾਰ ਦਿੱਤੇ ਸੀ ਕਿ ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਪਰ ਹਾਲੇ ਤੱਕ ਉਹ ਮੁਕਾਬਲਾ ਜਾਰੀ ਹੈ। ਪ੍ਰਧਾਨ ਮੰਤਰੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਜੀ ਕਿ ਇਹ ਮਿਸ਼ਨ ਇਹ ਜਿਹੜਾ ਸੰਪੂਰਨ ਹੋਣ ਤੇ ਆਪਰੇਸ਼ਨ ਸੰਪੂਰਨ ਹੋਣ ਤੇ ਵਧਾਈ ਦਿੰਦੇ ਆ ਅਸੀਂ ਸਾਰਿਆਂ ਨੂੰ। ਤੇ ਦੂਜੇ ਪਾਸੇ ਰਾਜਨਾਥ ਨੇ ਇੱਥੋਂ ਤੱਕ ਕਹਿ ਦਿੱਤਾ ਜੀ ਕਿ ਸਾਡੇ ਕੋਲ ਪਹਿਲਾਂ ਹੀ ਇਨਪੁਟ ਸੀਗੀ, ਸਾਡੇ ਕੋਲ ਪਹਿਲਾਂ ਹੀ ਸੂਚਨਾ ਸੀ, ਇਸ ਕਰਕੇ ਨੁਕਸਾਨ ਬੜਾ ਘੱਟ ਹੋਇਆ। ਹੁਣ 7-8 ਮੌਤਾਂ ਹੋ ਜਾਣੀਆਂ, 20-25 ਜ਼ਖਮੀ ਹੋ ਜਾਣੇ। ਉਹ ਕਹਿੰਦੇ ਜੀ ਕਿ ਨੁਕਸਾਨ ਘੱਟ ਹੋਇਆ। ਇਹ ਨੁਕਸਾਨ ਕਿੰਨਾ ਕੁ ਜ਼ਿਆਦਾ ਨੁਕਸਾਨ ਨੂੰ ਨੁਕਸਾਨ ਮੰਨਦੇ ਆ ਇਹ ਤੇ ਹੁਣ ਇਹ ਦੱਸ ਸਕਦੇ ਆ, ਪਰ ਇਹ ਇੱਕ ਹੋਰ ਫੇਲੀਅਰ ਸੀ ਕਿ ਇਹ ਮੁਕਾਬਲਾ ਜਿਹੜਾ ਉਹ ਖਤਮ ਨਹੀਂ ਹੋਇਆ। ਤੇ ਪ੍ਰਧਾਨ ਮੰਤਰੀ ਪਹਿਲਾਂ ਹੀ ਐਲਾਨ ਕਰ ਰਿਹਾ, ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਪਹਿਲਾਂ ਹੀ ਇਹ ਦਾਅਵੇ ਕਰ ਰਿਹਾ। ਸੋ ਆਪਣੇ ਆਪ ਦੇ ਵਿੱਚ ਇਹ ਸਵਾਲ ਹੈ, ਪ੍ਰਸ਼ਨ ਚਿੰਨ੍ਹ ਆ ਕਿ ਜਿਹੜਾ ਮੁਲਕ ਸੁਪਰ ਪਾਵਰ ਦਾ ਦਾਅਵਾ ਕਰਦਾ ਕਿ ਅਸੀਂ ਆਉਣ ਵਾਲੀ ਸੁਪਰ ਪਾਵਰ ਆ, ਸਾਡੀ ਫੌਜ ਹੈ ਜਿਹੜੀ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਫੌਜ ਹੈ, 5ਵੀਂ ਵੱਡੀ ਫੌਜ ਆ, 5ਵੀਂ ਸਟਰੋਂਗ ਫੌਜ ਆ, ਬਹੁਤ ਸਾਰੇ ਦਾਅਵੇ ਹੈ ਜਿਹੜੇ ਖਾਸ ਤੌਰ ਤੇ ਵੋਟਾਂ 'ਚ ਇਹੋ ਜਿਹੇ ਦੇਖਣ ਨੂੰ ਮਿਲ ਜਾਂਦੇ ਆ। ਪਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਫੌਜ ਕੋਲ ਭਾਰੀ ਜਿਹੜੀ ਸੁਰੱਖਿਆ ਮਸ਼ੀਨਰੀ ਹੈ, ਭਾਰੀ ਨਫਰੀ ਹੈ, ਪਰ ਬਾਵਜੂਦ ਇਸ ਦੇ ਇਹ ਮੁਕਾਬਲਾ ਹੈ ਜਿਹੜਾ ਉਹ ਤਕਰੀਬਨ 54-55 ਘੰਟੇ ਤੱਕ ਪਹੁੰਚ ਗਿਆ। ਤੇ ਜੇ ਮੈਨੂੰ ਯਾਦ ਆ ਕਿ ਮੁੰਬਈ ਅਟੈਕ ਸੀ ਜਿਹੜਾ ਮੁੰਬਈ ਦੇ ਵਿੱਚ ਕਸਾਬ ਹੋਰਾਂ ਨੇ ਜਿਹੜਾ ਹਮਲਾ ਕੀਤਾ ਸੀ, ਉਹਦੇ ਤੋਂ ਬਾਅਦ ਇਹ ਦੂਸਰਾ ਵੱਡਾ ਹਮਲਾ ਬਣਦਾ ਜਾ ਰਿਹਾ, ਕਿਉਂਕਿ ਉਹ 60 ਘੰਟੇ ਲਗਾਤਾਰ ਮੁਕਾਬਲਾ ਚੱਲਿਆ ਸੀ। ਇਹ ਜਿਹੜਾ 54-55 ਘੰਟੇ ਹੁਣ ਇਹਨੂੰ ਬੀਤਣ ਵਾਲੇ ਆ। ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਆ ਕਿ 에ਅਰ ਬੇਸ ਸਟੇਸ਼ਨ ਦੇ ਵਿੱਚ ਅੱਤਵਾਦੀ ਜਿਹੜੇ ਪਹਿਲੀ ਗੱਲ ਤੇ ਵੜੇ ਕਿਵੇਂ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਫੇਲੀਅਰ ਹੈ। ਤੇ ਦੂਜੀ ਗੱਲ ਕਿ 50-55 ਘੰਟੇ ਉਹਨਾਂ ਦਾ ਸਫਾਇਆ ਨਹੀਂ ਹੁੰਦਾ 에ਅਰ ਬੇਸ ਸਟੇਸ਼ਨ ਦੇ ਵਿੱਚ। ਇਸ ਤੋਂ ਵੱਡੀ ਜਿਹੜੀ ਆ ਅਸੀਂ ਨਾਕਾਮੀ ਨਹੀਂ ਗਿਣ ਸਕਦੇ। ਪਰ ਸਾਡੇ ਜਿਹੜੇ ਦਿਲਦਾਰ ਨੇ ਪੂਰੇ ਪ੍ਰਧਾਨ ਮੰਤਰੀ, ਪੂਰੇ ਫਰਾਕ ਦਿਲ ਨੇ ਗ੍ਰਹਿ ਮੰਤਰੀ, ਉਹ ਜਿਹੜੇ ਕਹਿੰਦੇ ਜੀ ਕਿ ਕੁਛ ਨਹੀਂ ਹੋਇਆ, ਬਹੁਤ ਆਸਾਨੀ ਨਾਲ ਅਸੀਂ ਜਿਹੜਾ ਮੋਰਚਾ ਸਰ ਕਰ ਲਿਆ। ਪਰ ਜੇਕਰ ਦੂਜੇ ਪਾਸੇ ਵੇਖੀਏ ਤੇ ਪੰਜਾਬ ਪੁਲਿਸ ਦੀ ਇਹ ਨਾਕਾਮੀ ਸੀ ਜਿਹਦੇ ਕਰਕੇ ਇਹ ਸਭ ਕੁਛ ਹੋਇਆ। ਜੋ ਇਹ ਜਾਨਾਂ ਗਈਆਂ, ਮੇਰੇ ਹਿਸਾਬ ਨਾਲ ਪੰਜਾਬ ਪੁਲਿਸ ਦੀ ਲਾਪਰਵਾਹੀ ਇਹਦੇ ਪ੍ਰਤੀ ਜ਼ਿੰਮੇਵਾਰ ਆ, ਕਿਉਂਕਿ ਉਹਨਾਂ ਦਾ ਆਪਣਾ SP ਅਗਵਾ ਹੋਇਆ, ਪਰ ਉਸ SP ਤੇ ਇਤਬਾਰ ਕਰਨ ਦੀ ਥਾਂ ਤੇ ਪੰਜਾਬ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਉੱਥੇ ਪਹੁੰਚੇ, ਜਿੱਦਾਂ ADGP ਲਾਅ ਐਂਡ ਆਰਡਰ ਸੀ ਹਰਦੀਪ ਢਿੱਲੋਂ, ਉਹ ਪਹੁੰਚਿਆ, ਜਾਂ ਹੋਰ ਦੂਸਰੇ ਪਹੁੰਚੇ, ਬਾਰਡਰ ਰੇਂਜ ਦੇ ਜਿਹੜੇ IG ਸੀ ਉਹ ਪਹੁੰਚੇ। ਉਹ ਸਾਰੇ ਹੀ ਕਹਿੰਦੇ ਜੀ ਕਿ ਇਹ ਤੂੰ ਤੇ ਜਨਾਨੀ ਲਈ ਫਿਰਦਾ ਸੀ, ਤੂੰ ਫਲਾਣੀ ਥਾਂ ਤੋਂ ਆਇਆ, ਤੂੰ ਧਮਕਾਣੀ ਥਾਂ ਤੋਂ ਆਇਆ। ਜਿਹੜੇ ਉਹਦੇ ਦਾਅਵੇ ਸੀਗੇ ਉਹਦੇ ਤੇ ਕਿਸੇ ਨੇ ਯਕੀਨ ਹੀ ਨਹੀਂ ਕੀਤਾ। ਇੱਥੋਂ ਤੱਕ ਕਿ ਜਿਹੜਾ SSP ਬਹੁਤ ਜ਼ਿੰਮੇਵਾਰ SSP ਤੇ ਬੜਾ ਉਹਨੂੰ ਗਿਣਿਆ ਜਾਂਦਾ ਕਿ ਉਹ ਸੰਵੇਦਨਸ਼ੀਲ ਹੈ, ਬਹੁਤ ਵਿਦਵਾਨ ਹੈ, ਗੁਰਪ੍ਰੀਤ ਸਿੰਘ ਤੂਰ, ਉਹਨੇ ਦਾਅਵਾ ਕੀਤਾ ਕਿ ਮੈਂ ਖੁਦ ਗੁਰਪ੍ਰੀਤ ਸਿੰਘ ਤੂਰ ਨੂੰ ਤੜਕੇ 3 ਵਜੇ ਫੋਨ ਕਰ ਦਿੱਤਾ ਸੀ ਅੱਤਵਾਦੀਆਂ ਦੇ ਚੁੰਗਲ 'ਚ ਛੁੱਟਣ ਤੋਂ ਬਾਅਦ ਕਿ ਭਾਈ ਮੇਰੇ ਨਾਲ ਆ ਕੁਝ ਵਾਪਰ ਗਿਆ। ਤੇ SSP ਸਾਹਿਬ ਨੇ ਬਜਾਏ ਕੋਈ ਕਾਰਵਾਈ ਕਰਨ ਦੀ ਥਾਂ ਤੇ ਆਖਿਆ ਕਿ ਕੰਟਰੋਲ ਰੂਮ ਨੂੰ ਦੱਸ। ਸੋ ਇਹੋ ਜਿਹੀਆਂ ਨਾਕਾਮੀਆਂ ਜਿਹੜੀਆਂ
ਪੰਜਾਬ ਪੁਲਿਸ ਦੀਆਂ ਸਾਹਮਣੇ ਆਈਆਂ ਕਿ ਜੇਕਰ ਉਸ SP ਦੀ ਕਹਾਣੀ ਤੇ ਇੱਕ ਵਾਰ ਇਤਬਾਰ ਕਰਕੇ ਜਿਹੜੇ ਸੰਵੇਦਨਸ਼ੀਲ ਟਿਕਾਣੇ ਸੀ ਉਹਨਾਂ ਨੂੰ ਸੀਲ ਕੀਤਾ ਜਾਂਦਾ, ਨਾਕੇਬੰਦੀਆਂ ਕੀਤੀਆਂ ਜਾਂਦੀਆਂ, ਤਾਂ ਸ਼ਾਇਦ ਇਹ ਦੇਸ਼ ਦੀ ਸੁਰੱਖਿਆ ਦੇ ਮੱਥੇ ਤੇ ਇਹ ਕਲੰਕ ਨਾ ਲੱਗਦਾ, ਇੰਨੀਆਂ ਜਾਨਾਂ ਨਾ ਜਾਂਦੀਆਂ। ਪਰ ਪੰਜਾਬ ਪੁਲਿਸ ਜਦੋਂ ਤੱਕ ਅਗਲੀ ਸ਼ਾਮ 3-4 ਵਜੇ ਤੱਕ ਸੁਬਾਹ 3-4 ਵਜੇ ਦੀ ਇਹ ਘਟਨਾ ਸੀ ਤੇ ਸ਼ਾਮ ਨੂੰ 4-5 ਵਜੇ ਤੱਕ ਜਦੋਂ ਤੱਕ ਉਸ ਕਹਾਣੀ ਨੂੰ ਸਮਝਦੀ ਹੈ, ਯਕੀਨ ਕਰਦੀ ਹੈ, ਉਦੋਂ ਤੱਕ ਅੱਤਵਾਦੀ ਦਾ ਆਪਣਾ ਕੰਮ ਹੈ ਜਿਹੜਾ ਉਹ ਕਰ ਚੁੱਕੇ ਸੀ, ਆਪਣੇ ਟਿਕਾਣੇ ਤੇ ਪਹੁੰਚ ਚੁੱਕੇ ਸੀ। ਪਰ ਬਾਵਜੂਦ ਇਸ ਦੇ ਕਿ ਪੰਜਾਬ ਪੁਲਿਸ ਦੀ ਬਹੁਤ ਵੱਡੀ ਫੇਲੀਅਰ, ਬਹੁਤ ਵੱਡੀ ਨਾਕਾਮੀ ਦੀਨਾਨਗਰ ਅੱਤਵਾਦੀ ਹਮਲੇ ਤੋਂ ਬਾਅਦ ਵੀ ਸਾਹਮਣੇ ਆ ਗਈ, ਪਰ ਸਾਡੇ ਮੁੱਖ ਮੰਤਰੀ ਦਾ ਜਵਾਬ ਨਹੀਂ। ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕੁ ਕਲੀਨ ਚਿੱਟਾਂ ਜਿਹੜੀਆਂ ਕੋਰਟ ਦੀ ਜੇਬ 'ਚ ਤੁਲੀਆਂ ਹੋਈਆਂ ਕਿ ਹਰੇਕ ਮਾਮਲੇ 'ਚ ਉਹ ਕੱਢ ਕੇ ਕਲੀਨ ਚਿੱਟ ਪੈਰਾਂ 'ਚ ਮਾਰਦੇ ਆ। ਹੁਣ ਇਸ ਮਾਮਲੇ 'ਚ ਕੋਈ ਹਾਲੇ ਤੱਕ ਇਨਵੈਸਟੀਗੇਸ਼ਨ ਨਹੀਂ ਹੋਈ, ਇੱਥੋਂ ਤੱਕ ਕਿ ਮੁਕਾਬਲਾ ਹਾਲੇ ਖਤਮ ਨਹੀਂ ਹੋਇਆ ਤੇ ਮੁੱਖ ਮੰਤਰੀ ਕਹਿੰਦੇ ਜੀ ਨਾ, ਪੰਜਾਬ ਪੁਲਿਸ ਦੀ ਜਿਹੜੀ ਹੈ ਉਹ ਕਾਰਗੁਜ਼ਾਰੀ ਕਿਸੇ ਵੀ ਪੱਖੋਂ ਢਿੱਲੀ ਨਹੀਂ, ਕਿਸੇ ਵੀ ਪੱਖੋਂ ਉਹਦੇ 'ਚ ਕੋਈ ਕਮੀਆਂ ਪੇਸ਼ੀਆਂ ਨਹੀਂ, ਉਹਨਾਂ ਨੇ ਕਲੀਨ ਚਿੱਟ ਵੀ ਦੇ ਦਿੱਤੀ ਹੈ। ਦੂਜੇ ਪਾਸੇ ਕੱਲ ਉਪ ਮੁੱਖ ਮੰਤਰੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਪਠਾਨਕੋਟ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ। ਸਾਰੀਆਂ ਸੁੱਤਾਂ ਕੇਂਦਰ ਤੇ ਅਸੀਂ ਉਹਨਾਂ ਨੂੰ ਕਹਾਂਗੇ ਜੀ ਆਹ ਕਰੋ, ਉਹ ਕਰੋ, ਉਹ ਕਰੋ, ਜੋ ਕਰੋ। ਤੇ ਜਦੋਂ ਇੱਕ ਪੱਤਰਕਾਰ ਨੇ ਪੁੱਛ ਲਿਆ ਕਿ ਪੰਜਾਬ ਪੁਲਿਸ ਦੀ ਜਿਹੜੀ ਫੇਲੀਅਰ ਹੋਈ ਹੈ ਉਹਦੇ ਤੇ ਤੁਹਾਡਾ ਕੀ ਕਹਿਣਾ, ਤੇ ਮਾਨਯੋਗ ਉਪ ਮੁੱਖ ਮੰਤਰੀ ਉੱਥੋਂ ਕੁਰਸੀ ਛੱਡ ਕੇ ਪ੍ਰੈਸ ਕਾਨਫਰੰਸ ਜਿਹੜੀ ਉਤਾਰ ਤੇ ਲਟਕਦੀ ਛੱਡ ਕੇ ਉੱਥੋਂ ਚਲੇ ਗਏ। ਇਹੋ ਜਿਹੀ ਤੇ ਜਵਾਬਦੇਹੀ ਹੈ। ਅੱਤਵਾਦੀ ਹਮਲਿਆਂ ਦਾ ਕਾਰਨ ਹੀ ਭਾਰਤ ਦੇ ਵਿੱਚ ਇਹ ਹੈ ਕਿ ਮਰਦੀ ਵੀ ਇਹਦੇ 'ਚ ਫੌਜ ਤੇ ਪੁਲਿਸ ਆ। ਜਦੋਂ ਕੋਈ ਕਾਰਵਾਈ ਹੁੰਦੀ ਹੈ, ਨਾਕਾਮੀ ਹੁੰਦੀ, ਫੇਲੀਅਰ ਹੁੰਦੀ ਹੈ, ਉਦੋਂ ਨਿਸ਼ਾਨਾ ਵੀ ਫੌਜ ਤੇ ਪੁਲਿਸ ਬਣਦੀ ਹੈ। ਜਦ ਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਜੋ ਇਹਨਾਂ ਨੂੰ ਚਲਾਉਂਦੇ ਨੇ, ਜੋ ਇਹਨਾਂ ਦੇ ਵਿਭਾਗਾਂ ਨੂੰ ਦੇਖਦੇ ਨੇ, ਸਾਰਾ ਕੁਛ ਜਿਨ੍ਹਾਂ ਦੇ ਵੱਸ ਆ, ਜਿਹੜੇ ਆਪਣੇ ਹਿਸਾਬ ਨਾਲ ਇਹਨਾਂ ਤੋਂ ਕੰਮ ਲੈਂਦੇ ਆ, ਉਹ ਨੇਤਾ ਕਿਸੇ ਵੀ ਪੱਖੋਂ ਜਵਾਬਦੇਹੀ ਨਹੀਂ ਬਣਦੇ। ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੈ। ਜੇ ਜਵਾਬਦੇਹੀ ਹੁੰਦੀ ਤੇ ਹੁਣ ਕੋਈ ਮੁੱਖ ਮੰਤਰੀ ਨੂੰ ਪੁੱਛਦਾ ਕਿ ਇਨਕਾਊਂਟਰ ਤੇ ਹਾਲੇ ਖਤਮ ਨਹੀਂ ਹੋਇਆ, ਤੁਸੀਂ ਕਲੀਨ ਚਿੱਟ ਪਹਿਲਾਂ ਕਿਵੇਂ ਦੇ ਦਿੱਤੀ। ਜੇ ਹੁਣ ਜਵਾਬਦੇਹੀ ਹੁੰਦੀ ਤਾਂ ਅਸੀਂ ਪੁੱਛਦੇ ਸੁਖਬੀਰ ਸਿੰਘ ਬਾਦਲ ਨੂੰ ਕਿ ਤੁਸੀਂ ਇਸ ਸਟੇਟ ਦੇ ਜਿਹੜੇ ਹੋਮ ਮਿਨਿਸਟਰ ਵੀ ਹੋ, ਤਾਂ ਤੁਸੀਂ ਜੇਕਰ ਇਸ ਤਰ੍ਹਾਂ ਦਾ ਵਤੀਰਾ ਰੱਖਦੇ ਹੋ ਕਿ ਉਸ ਚੀਜ਼ ਤੋਂ ਤੁਸੀਂ ਭੱਜ ਹੀ ਜਾਂਦੇ ਹੋ, ਉਸ ਜਵਾਬ ਤੋਂ ਹੀ ਭੱਜ ਜਾਂਦੇ ਹੋ, ਤਾਂ ਫਿਰ ਜਿਹੜੇ ਇਸ ਸਟੇਟ ਦੇ ਜਾਂ ਇਸ ਮੁਲਕ ਦੇ ਲੋਕ ਹੈ, ਜਿਨ੍ਹਾਂ ਦੇ ਜਿਹੜੇ ਆਪਣੇ ਪਿਆਰੇ ਇਹਨਾਂ ਹਮਲਿਆਂ ਦੇ ਵਿੱਚ ਉਹ ਬਲੀ ਦਾ ਬੱਕਰਾ ਬਣ ਰਹੇ ਆ ਇੱਕ ਤਰ੍ਹਾਂ ਨਾਲ, ਕਿਉਂਕਿ ਜੰਗਾਂ ਜਿਹੜੇ ਪੇਟ ਹੀ ਲੜਦੇ ਆ, ਭੁੱਖੇ ਪੇਟ ਹੀ ਲੜਦੇ ਆ। ਆਪਾਂ ਉਹਨਾਂ ਨੂੰ ਸ਼ਹੀਦਾਂ ਦਾ ਇੱਕ ਤਗਮਾ ਦੇ ਕੇ ਸਤਿਕਾਰ ਜ਼ਰੂਰ ਕਰ ਦਿੰਦੇ ਹਾਂ, ਪਰ ਲੜਦੇ ਤੇ ਜੰਗ 'ਚ ਪੇਟ ਹੀ ਹੈ ਨਾ ਜੀ। ਤਾਂ ਤੁਸੀਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ, ਤੁਸੀਂ ਉਹਨਾਂ ਦੀਆਂ ਜਿਹੜੀਆਂ ਜਾਨਾਂ, ਉਹਨਾਂ ਪ੍ਰਤੀ ਜੇ ਜਵਾਬ ਦੇ ਨਹੀਂ ਤਾਂ ਫਿਰ ਇਹ ਜਨਤਾ ਜਿਹੜੀ ਜਵਾਬ ਲਵੇ ਕਿਹਦੇ ਕੋਲੋਂ ਜਾ ਕੇ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਉਪ ਮੁੱਖ ਮੰਤਰੀ ਦੀ ਗੱਲ ਕੀਤੀ ਆ, ਹੋਮ ਮਿਨਿਸਟਰ ਦੀ ਗੱਲ ਕੀਤੀ ਆ, ਇਹਨਾਂ ਦੇ ਹੁੰਦਿਆਂ ਹੋਇਆਂ ਤੇ ਪੰਜਾਬ ਦੇ ਵਿੱਚ ਬੜੀਆਂ ਹੀ ਇਹਨਾਂ ਨੇ ਕਾਰਗੁਜ਼ਾਰੀਆਂ ਕਰਵਾਈਆਂ ਆ। ਉਹਨਾਂ ਦੇ ਕੀ ਕਹਿਣੇ ਆ। ਅੱਗੇ ਆਪਾਂ ਗੱਲ ਕਰੀਏ ਜੀ, ਇੱਕ ਪੈਟਰੋਲ ਕਾਂਡ ਦਾ ਜਿਹੜਾ ਅਕਾਲੀ ਨੇਤਾ ਆ ਬੱਬਲੂ, ਉਹ ਗ੍ਰਿਫਤਾਰ ਹੋ ਗਿਆ। ਹਾਂਜੀ, ਕਾਫੀ ਚਰਚਾ ਦੇ ਵਿੱਚ ਰਿਹਾ ਇਹ ਅਬੋਹਰ ਤੋਂ ਬਾਅਦ ਜਿਹੜਾ ਇਹ ਕਾਂਡ ਆ, ਇਹ ਸੁਰਖੀਆਂ 'ਚ ਬਣਿਆ ਰਿਹਾ। ਔਰ ਵੈਸੇ ਇਸ ਗੱਲੋਂ ਪੰਜਾਬ ਦੇ ਮੀਡੀਆ ਲਈ ਇੱਕ ਸੁੱਖ ਦਾ ਸਾਹ ਆ ਕਿ ਕੋਈ ਨਾ ਕੋਈ ਕਾਂਡ ਹੈ ਜਿਹੜਾ ਕਵਰ ਕਰਨ ਲਈ ਉਹਨਾਂ ਨੂੰ ਬਣਿਆ ਰਹਿੰਦਾ। ਕੋਈ ਨਾ ਕੋਈ ਸੁਰਖੀ ਹੈ ਜਿਹੜੀ ਉਹ ਐਸੀ ਆਉਂਦੀ ਹੈ ਕਿ ਸਾਰਾ ਪੰਜਾਬ ਜਿਹੜਾ ਹਿੱਲ ਜਾਂਦਾ। ਸੰਗਰੂਰ ਦੀ ਜਿਹੜੀ ਘਟਨਾ ਸੀ, ਤੁਸੀਂ ਸਾਰਿਆਂ ਨੇ ਪੜ੍ਹੀ, ਸੁਣੀ, ਦੇਖੀ, ਜੋ ਵੀ ਹੈ ਉਹਦੇ ਨਾਲ ਜੁੜਿਆ ਹਰੇਕ ਪਹਿਲੂ ਦੁਨੀਆ ਦੇ ਸਾਹਮਣੇ ਆਇਆ। ਸਾਰਾ ਜਿਹੜਾ ਉਹਦਾ ਤਾਣਾ ਬਾਣਾ ਸੀ, ਸਾਰਾ ਹੀ ਦਿਲ ਨੂੰ ਕੰਬਾਉਣ ਵਾਲਾ ਸੀ, ਰੂਹ ਨੂੰ ਹਿਲਾ ਦੇਣ ਵਾਲਾ ਸੀ ਕਿ ਕਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਦਰਿੰਦਗੀ ਕੀਤੀ ਉਸ ਨੌਜਵਾਨ ਦੇ ਨਾਲ, ਉਸਦੇ ਗੁਪਤ ਅੰਗਾਂ 'ਚ ਪੈਟਰੋਲ ਪਾ ਦਿੱਤਾ, ਡੰਡਾ ਪਾ ਦਿੱਤਾ। ਉਸ ਤੋਂ ਬਾਅਦ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਸੀ, ਉਹ ਇਹ ਆਈ ਸੀ ਕਿ ਇੱਕ ਅਕਾਲੀ ਨੇਤਾ ਨਰੇਸ਼ ਕੁਮਾਰ ਬੱਬਲੂ ਹੈ ਜਿਹੜਾ, ਉਹ ਸਾਰਾ ਹੀ ਇਸ ਘਟਨਾਕ੍ਰਮ ਦਾ ਕਰਤਾ ਧਰਤਾ ਸੀ। ਸਾਰਾ ਕੁਛ ਉਹਦੀ ਦੇਖ ਰੇਖ 'ਚ ਹੋਇਆ। ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਲੰਮਾ ਨਿਕਲਣਾ ਚਾਹੁੰਦਾ ਸੀਗਾ, ਆਪਣੇ ਘਰੋਂ ਭੱਜਣਾ ਚਾਹੁੰਦਾ ਸੀ, ਆਖਰੀ ਵਾਰ ਮੇਲੇ ਗਿੱਲੇ ਕਰਨ ਆਇਆ ਘਰਦਿਆਂ ਨਾਲ ਤੇ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਉਹਨੂੰ ਅਦਾਲਤ 'ਚ ਕੱਲ ਪੇਸ਼ ਵੀ ਕੀਤਾ। ਹੁਣ ਉਹਦੀ ਜਿਹੜੀ ਕਹਾਣੀ ਹੈ ਨਰੇਸ਼ ਬੱਬਲੂ ਦੀ ਇਸ ਕੇਸ ਦੇ ਵਿੱਚ, ਉਹ ਕਹਾਣੀ ਕੀ ਹੈ? ਉਹ ਕਹਾਣੀ ਇਹ ਹੈ ਕਿ ਉਹ ਪੁਲਿਸ ਸਲਾਹਕਾਰ ਕਮੇਟੀ ਦਾ ਮੈਂਬਰ ਵੀ ਹੈ ਤੇ ਅਕਾਲੀ ਦਲ ਸ਼ਹਿਰੀ ਜਿਹੜਾ ਇਹਨਾਂ ਦਾ ਵਿੰਗ ਹੈ ਉਹਦਾ ਮੁੱਖ ਸਕੱਤਰ ਵੀ ਹੈ। ਹੁਣ ਇਹਨੇ ਕਿਹੋ ਜਿਹੀ ਸਲਾਹ ਦਿੱਤੀ ਪੁਲਿਸ ਵਾਲਿਆਂ ਨੂੰ? ਸਲਾਹਕਾਰ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਤਰਾ ਕਰਵਾਉਣ ਵਾਲੀ ਹੈ। ਉਹਨੇ
ਆਪ ਜਾ ਕੇ ਨਾਲ ਜਾ ਕੇ ਇਸ ਨੌਜਵਾਨ ਨੂੰ ਫੜਵਾਇਆ ਕਿ ਇਹ ਸ਼ਰਾਬ ਵੇਚਦਾ, ਇਸ ਨਰੇਸ਼ ਕੁਮਾਰ ਬੱਬਲੂ ਨੇ। ਹੁਣ ਦੇਖੋ, ਨਾ ਇਹਨਾਂ ਦੇ ਕੋਲ ਕੋਈ ਲਿਖਤੀ ਸ਼ਿਕਾਇਤ ਪਹੁੰਚੀ ਉਸ ਨੌਜਵਾਨ ਦੀ, ਨਾ ਇਹਨਾਂ ਦੇ ਕੋਲ ਕੋਈ ਦਸਤਾਵੇਜ਼ ਹੈ ਜਿਹੜਾ ਆਥੋਰਾਈਜ਼ਡ ਹੋਣੇ ਕਿ ਇਹਨੂੰ ਗ੍ਰਿਫਤਾਰ ਕਰਨਾ, ਪਰ ਬਾਵਜੂਦ ਉਸਦੇ ਉਹਨੂੰ ਚੁੱਕ ਕੇ ਥਾਣੇ ਲੈ ਗਏ। ਉੱਥੇ ਜਾ ਕੇ ਹੁਣ ਇਹ ਤੇ ਕਹਿੰਦਾ ਨਰੇਸ਼ ਕੁਮਾਰ ਕਿ ਜੀ ਮੈਂ ਤਾਂ ਉਹਨੂੰ ਥਾਣੇ ਛੱਡ ਕੇ ਆ ਗਿਆ ਸੀ, ਪਰ ਉੱਥੇ ਦੱਸਦੇ ਆ ਕਿ ਇਹ ਵੀ ਮੌਜੂਦ ਸੀ ਜਦੋਂ ਦਰਿੰਦਗੀ ਹੋਈ। ਤੇ ਹੁਣ ਦੇਖਣ ਵਾਲੀ ਗੱਲ ਇਹੀ ਹੈ ਕਿ ਜੇਕਰ ਸਲਾਹਕਾਰ ਕਮੇਟੀਆਂ 'ਚ ਇਹੋ ਜਿਹੇ ਲੋਕ ਹੈ ਤੇ ਪੁਲਿਸ ਨੂੰ ਸਲਾਹ ਕਿਸ ਤਰ੍ਹਾਂ ਦੀ ਜਾਂਦੀ ਹੈ ਤੇ ਪੁਲਿਸ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ, ਇਹਦੇ ਤੇ ਕੋਈ ਤਬਦੀਲੀ, ਕੋਈ ਇਹਦੇ ਵਿੱਚ ਕੋਈ ਬਦਲਾਅ ਆਉਣ ਦੀ ਸੰਭਾਵਨਾ ਦਿਸਦੀ ਹੈ। ਮੈਨੂੰ ਨਹੀਂ ਲੱਗਦਾ ਕਿ ਕਦੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਆ ਚੰਗੀ ਸਲਾਹ ਦੇਣਗੇ, ਕਿਉਂਕਿ ਇਹਨਾਂ ਦੇ ਤੋਰੀ ਫਿਰਕੇ ਆ ਜਿਹੜੇ ਇਹੋ ਜਿਹੀਆਂ ਸਲਾਹਾਂ ਨਾਲ ਚੱਲਦੇ, ਉਹਨੂੰ ਫੜਾ ਲਿਆ, ਉਹਨੂੰ ਛਡਾ ਲਿਆ। ਇਹਨਾਂ ਦੇ ਘਰ ਦੇ ਦੀਵੇ ਇਸੇ ਤੇਲ ਨਾਲ ਬਲਦੇ ਆ। ਦੂਜੇ ਪਾਸੇ ਜੇ ਗੱਲ ਕਰੀਏ ਪੰਜਾਬ ਪੁਲਿਸ ਦੀ ਦਰਿੰਦਗੀ ਦੀ, ਤਾਂ ਦੇਖੋ ਭੁੱਚੋ ਮੰਡੀ ਤੋਂ ਬਾਅਦ ਇਹ ਸੰਗਰੂਰ ਚਲੇ ਗਏ, ਸੰਗਰੂਰ ਦਰਿੰਦਗੀ ਹੋ ਗਈ, ਸੰਗਰੂਰ ਤੋਂ ਹੁਣੇ ਮਾਨਸਾ ਆ ਗਿਆ। ਕੱਲ ਹੀ ਇੱਕ ਘਟਨਾ ਹੋਰ ਵਾਪਰੀ, ਮਾਨਸਾ ਦਾ ਪਿੰਡ ਹੈ ਉਭਾ, ਉੱਥੇ ਇੱਕ ਨੌਜਵਾਨ ਤੋਂ ਮੋਟਰਸਾਈਕਲ ਵੱਜ ਗਿਆ, ਕਿਸੇ ਰਾਹਗੀਰ ਦੇ ਪਿੰਡ ਦਾ ਹੀ ਰਾਹਗੀਰ ਸੀਗਾ, ਉਹਨੇ ਮਾਫੀ ਵੀ ਮੰਗ ਲਈ। ਉਹ ਜਿਹੜਾ ਬਜ਼ੁਰਗ ਸੀਗਾ ਉਹਦਾ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਸੀ, ਉਹਨੇ ਆਖਿਆ ਜਾਏਗਾ ਕਿੱਥੇ ਭੱਜ ਕੇ, ਮੈਂ ਹੁਣੇ ਕਾਕਾ ਜੀ ਨੂੰ ਫੋਨ ਕਰਦਾ। ਉਹਨੇ ਆਪਣੇ ਕਾਕਾ ਨੂੰ ਫੋਨ ਕੀਤਾ ਤੇ ਕਾਕਾ ਉਹਨੂੰ ਚੁੱਕ ਕੇ ਹਵਾਲਾਤ ਦੇ ਵਿੱਚ ਦੇ ਆਇਆ, ਜਿੱਥੇ ਥਾਣੇਦਾਰ ਨੇ ਉਹਦਾ ਸੱਜਾ ਪੈਰ ਤੋੜ ਦਿੱਤਾ। ਸੋ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਇਹੋ ਜਿਹਾ ਜ਼ੁਲਮ ਕਰ ਰਹੀ ਹੈ ਕਿ ਜਿਹਨੂੰ ਦੇਖ ਕੇ ਪੜ ਕੇ ਲੂ ਕੰਡੇ ਖੜੇ ਹੋ ਜਾਂਦੇ ਆ। ਪਰ ਧੰਨ ਨੇ ਸਾਡੇ ਜਿਹੜੇ ਇੱਥੋਂ ਦੇ ਨੇਤਾ, ਜਿਨ੍ਹਾਂ ਨੂੰ ਇਹ ਚੀਜ਼ਾਂ, ਇਹ ਪੀੜਾ ਸੁਣਾਈ ਨਹੀਂ ਦਿੰਦੀਆਂ, ਦਿਖਾਈ ਨਹੀਂ ਦਿੰਦੀਆਂ। ਪਤਾ ਨਹੀਂ ਜੀ ਇਹਨਾਂ ਦੀ ਐਨਕ ਦਾ ਕਿਹੋ ਜਿਹਾ ਸ਼ੀਸ਼ਾ ਹੈ, ਇਹ ਜ਼ੁਲਮ ਉਹ ਸਿਤਮ ਦਿਖਦਾ ਹੀ ਨਹੀਂ। ਅੱਜ ਹੀ ਬਿਲਕੁਲ ਜਿਹੋ ਜਿਹੇ ਨੇਤਾ ਉਹ ਚਾਹੇ ਉਹਨਾਂ ਦੇ ਕਰਿੰਦੇ ਪੁਲਿਸ ਵਾਲੇ ਆ। ਤੇ ਅੱਗੇ ਆਪਾਂ ਗੱਲ ਕਰੀਏ ਕਿ ਹੋਰ ਚੰਦ ਚਾੜਿਆ ਜਿਹੜਾ ਬੀਜੇਪੀ ਦੇ ਨੇਤਾ ਨੇ, ਉਹਨਾਂ ਨੇ ਫਰਜ਼ੀ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਨਿਯੁਕਤੀ ਪੱਤਰ ਵੀ ਦਿੱਤੇ। ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ। ਅਕਾਲੀ ਸੁਰਖੀਆਂ ਦੇ ਵਿੱਚ ਤੇ ਭਾਜਪਾ ਵਾਲੇ ਕਿਵੇਂ ਪਿੱਛੇ ਰਹਿ ਸਕਦੇ? ਇਹਨਾਂ ਨੂੰ ਕੀ ਪਾਂ ਪਈ ਹੈ? ਉਹ ਵੀ ਕਹਿੰਦੇ ਕਿ ਅਸੀਂ ਵੀ ਤੁਹਾਡੇ ਬਰਾਬਰ ਹੀ ਚੱਲਾਂਗੇ, ਜਿੱਥੇ ਜਾਏਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ 2 ਲੈ ਲਈ। ਇਹ ਨਾਲ ਹੀ ਚੱਲਦੇ ਜੀ, ਅਕਾਲੀਆਂ ਦੇ ਉਸੇ ਤਰ੍ਹਾਂ ਹੀ ਸੁਰਖੀਆਂ 'ਚ ਬਰਾਬਰ ਚੱਲਦੇ ਆ। ਤੇ ਇਸ ਨੇਤਾ ਨੇ ਤੇ ਹੋਰ ਹੀ ਚੰਦ ਚਾੜਿਆ। ਵਾਕਿਆ ਜਿਵੇਂ ਤੁਸੀਂ ਕਿਹਾ ਕਿ ਇਹਨੇ ਤੇ ਚੰਦਰਮਾ ਦਾ ਜਿਹੜਾ ਆ ਉਹ ਸਾਰਾ ਹੀ ਮੂੰਹ ਵਿਖਾ ਦਿੱਤਾ ਕਿ ਕਿਸ ਤਰ੍ਹਾਂ ਦਾ ਚੰਦ ਚੜੀਦਾ। ਇਹ ਨੇਤਾ ਆ ਜਿਹੜਾ ਨੌਜਵਾਨ ਨੇਤਾ ਸੀਗਾ, ਫੋਟੋਆਂ ਖਿਚਾਉਣ ਦਾ ਇਹਨੂੰ ਬੜਾ ਸ਼ੌਂਕ ਹੈ। ਸੁਖਬੀਰ ਸਿੰਘ ਬਾਦਲ ਵਾਲੇ ਦੀਆਂ ਆਮ ਹੀ ਫੋਟੋਆਂ ਦੇਖੀਆਂ ਜਾਂਦੀਆਂ। ਪਤਰਸ ਸੋਨੀ ਇਹਦਾ ਨਾਂ, ਭਾਜਪਾ ਦਾ ਜਿਹੜਾ ਘੱਟ ਗਿਣਤੀਆਂ ਦਾ ਸੈੱਲ ਉਹਦਾ ਜ਼ਿਲ੍ਹਾ ਪ੍ਰਧਾਨ ਸੀ ਫਿਰੋਜ਼ਪੁਰ ਦਾ। ਤੇ ਫੋਟੋਆਂ ਫਾਟੋਆਂ ਇਹਨੇ ਸਾਰੇ ਨੇਤਾਵਾਂ ਦੇ ਨਾਲ ਖਿਚਾਈਆਂ ਸੀ ਤੇ ਵਿਚਰਦਾ ਸੀਗਾ ਸਿਆਸਤ ਦੀਆਂ ਸਫਾ 'ਚ। ਇਹਨੇ ਆਪਣਾ ਨਾਲ ਇੱਕ ਮਾਮਾ ਫਿੱਟ ਕਰ ਲਿਆ, ਭੋਲਾ ਉਹਦਾ ਨਾਂ ਸੀਗਾ, ਨਾਂ ਦਾ ਹੀ ਭੋਲਾ ਸੀ, ਹੈ ਅੱਗ ਕਾ ਗੋਲਾ ਸੀਗਾ। ਉਹਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਤਰਨਤਾਰਨ ਏਰੀਏ ਦੇ ਵਿੱਚੋਂ ਜਿਹੜੇ ਮੁੰਡੇ ਬੇਰੁਜ਼ਗਾਰ ਮੁੰਡੇ ਸੀ ਉਹ ਪੱਟਣੇ ਸ਼ੁਰੂ ਕਰ ਦਿੱਤੇ ਕਿ ਭਾਂਜਾ ਸਾਡਾ ਜਿਹੜਾ ਉਹ ਕਮਲ ਸ਼ਰਮਾ ਦਾ ਪੀਏ ਨੌਕਰੀ ਹੈ ਜਿਹੜੀ ਉਹ ਚੁਟਕੀਆਂ 'ਚ ਦਵਾਉਂਦਾ। ਸੋ ਉਹ ਜਿਹੜੇ ਬੇਰੁਜ਼ਗਾਰ ਸੀਗੇ ਝਾਂਸੇ 'ਚ ਆ ਕੇ ਕਿਸੇ ਤੋਂ ਲੱਖ ਲੈ ਲਿਆ, ਕਿਸੇ ਤੋਂ 2 ਲੱਖ ਲਾ ਲਿਆ ਕਿ ਮੁੰਡਾ ਤੁਹਾਡਾ ਜੀ ਮੈਂ ਪੰਜਾਬ ਪੁਲਿਸ 'ਚ ਭਰਤੀ ਕਰਾ ਦੂੰਗਾ। ਉਹਦੇ ਤੋਂ ਬਾਅਦ ਕੀ ਹੋਇਆ ਜੀ, ਕੁਛ ਪਰਿਵਾਰ ਜਿਹੜੇ ਅੜ ਗਏ, ਉਹ ਕਹਿੰਦੇ ਕਿ ਇੱਕ ਹੱਥ ਦੇ ਤੇ ਇੱਕ ਹੱਥ ਲੈ, ਤੂੰ ਸਾਨੂੰ ਨੌਕਰੀ ਦੇ, ਅਸੀਂ ਤੈਨੂੰ ਮਾਇਆ ਦਿੰਦੇ ਆ। ਤਾਂ ਇਸ ਬੰਦੇ ਨੇ ਉਹਦਾ ਵੀ ਤੋਰ ਲੱਭ ਲਿਆ। ਇਹਨੇ ਨਿਯੁਕਤੀ ਪੱਤਰ ਜਿਹੜੇ ਉਹ ਹੀ ਵਾਲੇ ਤੇ ਨਾਲ ਹੀ DGP ਦੀ ਘੁੱਗੀ ਠੋਕ ਦਿੱਤੀ ਕਿ ਆਹ ਤੁਹਾਡਾ ਇੰਨਾ ਨੰਬਰ ਬੈਲਟ ਆ, ਇੰਨਾ ਨੰਬਰ ਤੁਹਾਡਾ ਜਿਹੜਾ ਆ ਉਹ ਕੋਟਾ ਟ੍ਰੇਨਿੰਗ ਦਾ, ਆਹ ਫਲਾਣਾ ਸਟੇਸ਼ਨ ਹੈ ਤੁਹਾਡਾ, ਚਲੋ ਤੁਸੀਂ ਉੱਥੇ ਭਰਤੀ ਹੋ ਗਏ ਹੋ। ਉਹ ਵੀ ਪੈਸੇ ਕਢਾ ਲਏ ਨੇ। ਤੇ ਇੱਕ ਤਾਂ ਵਿਚਾਰਾ ਜਿਹੜਾ ਰਘਵੀਰ ਸਿੰਘ ਨਾਂ ਦਾ ਨੌਜਵਾਨ ਸੀ, ਉਹਦੇ ਨਾਲ ਤੇ ਪੂਰੀ ਜਗੋ ਤੇਰਵੀਂ ਕੀਤੀ ਇਹਨੇ। ਉਹਨੂੰ ਲੈ ਆ ਕੇ ਕਹਿੰਦਾ ਚਲਾ ਤੇਰੀ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਫਿਰੋਜ਼ਪੁਰ ਸਟੇਡੀਅਮ ਦੇ ਵਿੱਚ ਉਹਨੂੰ ਇੱਕ ਕਮਰੇ 'ਚ ਰੱਖ ਦਿੱਤਾ। ਤੜਕੇ ਸ਼ਾਮ ਇਹ ਆਉਂਦਾ, ਉਹਨੂੰ ਭਜਾ ਕੇ ਮਾਰ ਦਿੰਦਾ। ਉਹ ਗਰਾਊਂਡ ਦੇ ਗੇੜੇ ਲਵਾਈ ਜਾਂਦਾ ਕਿ ਤੇਰੀ ਟ੍ਰੇਨਿੰਗ ਹੈ। ਉਹ ਵਿਚਾਰਾ ਨੌਜਵਾਨ ਪੰਜਾਬ ਪੁਲਿਸ ਦਾ ਡੰਡਾ ਫੜਨ ਲਈ ਉਹ ਗੇੜੇ ਕੱਢੀ ਜਾਂਦਾ। ਜਦੋਂ ਮਹੀਨਾ ਭਰ ਗੇੜੇ ਕੱਢਣ ਤੋਂ ਬਾਅਦ ਹੱਫ ਗਿਆ, ਉਹਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਠੱਗੀ ਹੋ ਗਈ ਹੈ। ਸੋ ਇਹੋ ਜਿਹੇ ਚੰਦ ਚਾੜੇ ਆਏ ਨੇ ਪਤਰਸ ਸੋਨੀ ਨੇ। ਪਰ ਭਾਜਪਾ ਦੇ ਇਹ ਪਤਰਸ ਸੋਨੀ ਨੇ ਉਸ ਗੱਲ ਤੇ ਪਹਿਰਾ ਦਿੱਤਾ ਜੀ ਕਿ 1,13,000 ਨੌਕਰੀਆਂ ਹੁਣ ਪੂਰੀਆਂ ਤਾਂ ਕਰਨੀਆਂ। ਜਿਹੜਾ ਟੈਂਡਰ ਕੱਢਿਆ ਅਸਲੀ ਨਹੀਂ ਸੀ ਤੇ ਨਕਲੀ ਪੂਰੀਆਂ ਕਰਕੇ 1,13,000 ਦਾ ਜਿਹੜਾ ਟੀਚਾ ਸੀ ਪੂਰਾ ਜ਼ਰੂਰ ਕਰਾਂਗੇ। ਪਰ ਭਾਜਪਾ ਦੇ ਇਹ ਜਿਹੜੇ ਸਪੂਤ ਆ ਇਹ ਇਕੱਲੇ ਨਹੀਂ ਹੈ। ਇਸ ਤੋਂ ਪਹਿਲਾਂ ਤਰਨਤਾਰਨ ਦਾ ਇੱਕ ਸਪੂਤ ਸੀ ਇਹਨਾਂ ਦਾ, ਜਿਹੜਾ ਉੱਥੋਂ ਦਾ ਜ਼ਿਲ੍ਹਾ ਮੁਖੀ ਸੀਗਾ, ਉਹ ਕਾਰ ਚੋਰਾਂ ਦਾ ਜਿਹੜਾ ਸਰਗਨਾ ਨਿਕਲਿਆ।
ਹਰਿਆਣੇ ਚੋਂ ਕਾਰਾਂ ਭਜਾ ਕੇ ਪੰਜਾਬ ਨੂੰ ਸਸਤੀਆਂ ਕਾਰਾਂ ਵੇਚਦੇ ਸੀ, ਉਹ ਵੀ ਚੰਗੀ ਸੇਵਾ ਕਰ ਰਹੇ ਸੀ। ਫਿਰ ਜਦੋਂ ਭੁੱਕੀ ਬੰਦ ਹੋਈ, ਠੇਕੇ ਬੰਦ ਹੋਏ, ਰਾਜਸਥਾਨ ਦੇ ਹਾਈ ਕੋਰਟ ਵੱਲੋਂ ਰੋਕ ਲਾਈ ਗਈ ਸੀ, ਤਾਂ ਇਹਨਾਂ ਦਾ ਇੱਕ ਜਾਂਬਾਜ਼ ਨਿਤਰਿਆ ਮੈਦਾਨ 'ਚ ਕਿ ਮੈਂ ਅਮਲੀ ਮਰਨ ਨਹੀਂ ਦੇਣੇ। ਉਹ ਰਾਜਸਥਾਨ 'ਚ 2 ਬੋਰੀਆਂ ਭੁੱਕੀ ਲਿਆਉਂਦਾ ਫੜਿਆ ਗਿਆ, ਫਿਰੋਜ਼ਪੁਰ ਜ਼ਿਲ੍ਹੇ ਦਾ ਹੀ ਸੀਗਾ। ਉਸ ਤੋਂ ਬਾਅਦ ਜਿਹੜਾ ਕਮਲ ਸ਼ਰਮਾ ਦਾ ਬਹੁਤ ਜ਼ਿਆਦਾ ਨਜ਼ਦੀਕੀ ਸੀ ਪੀਏ ਸੀ ਜਿਮਨੀ ਸੰਧੂ ਤੇ ਜਗਰਾਜ ਕਟੋਰਾ, ਉਹ ਰਿਸ਼ਵਤ ਲੈ ਕੇ ਤਸਕਰਾਂ ਨੂੰ ਛਡਾਉਂਦੇ ਫੜੇ ਗਏ। ਅੱਜ ਵੀ ਉਹ ਜੇਲ੍ਹ, ਇੱਕ ਜਣਾ ਜੇਲ੍ਹ ਦੇ ਵਿੱਚ, ਇੱਕ ਸ਼ਾਇਦ ਆਸੇ ਪਾਸੇ ਹੈ। ਸੋ ਭਾਜਪਾ ਜਿਹੜੀ ਉਹ ਪੂਰੇ ਤੌਰ ਤੇ ਜਿਹੜੇ ਆਪਣੇ ਸਾਥੀ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਧਰ ਕੇ ਤੁਰਦੀ ਪਈ ਹੈ ਕਿ ਅਸੀਂ ਵੀ ਕਿਸੇ ਦੀ ਧੀ ਭੈਣ ਨਾਲੋਂ ਘੱਟ ਨਹੀਂ ਆ। ਹਾਂਜੀ, ਬਿਲਕੁਲ ਵਾਕਿਆ ਹੀ ਘੱਟ ਨੇ। ਤੇ ਅੱਗੇ ਗੱਲ ਕਰਦੇ ਹਾਂ ਕਿ ਇੱਕ ਥਾਣਾ ਆ ਜਿਹੜਾ ਲੋਕਾਂ ਦੀ ਸੇਫਟੀ ਲਈ ਬਣਿਆ ਜਾਂ ਸਰਕਾਰ ਦੀਆਂ ਚੀਜ਼ਾਂ ਉਹਨਾਂ ਦੀ ਰਾਖੀ ਕਰਨ ਲਈ ਬਣਿਆ ਆ, ਉਹਨਾਂ ਨੇ ਕੁੰਡੀ ਲਾਈ ਜੀ ਬਿਜਲੀ ਦੀ, ਤੇ ਬਿਜਲੀ ਵਿਭਾਗ ਨੇ ਉਹਨਾਂ ਨੂੰ ਜੁਰਮਾਨਾ ਠੋਕਤਾ। ਜੀ, ਇਹ ਥਾਣੇ ਹੀ ਇਸ ਤਰ੍ਹਾਂ ਦੇ ਹੈ ਜੀ ਕਿ ਥਾਣਿਆਂ ਦੇ ਵਿੱਚ ਸਭ ਕੁਝ ਹੁੰਦਾ ਹੈ, ਔਰ ਇਕੱਲੇ ਥਾਣੇ ਨਹੀਂ, ਪੰਜਾਬ ਦੇ ਵਿੱਚ ਸਕੂਲ, ਹਸਪਤਾਲ, ਸਰਕਾਰੀ ਦਫ਼ਤਰ, ਇੱਥੋਂ ਤੱਕ ਕਿ ਪਿਛਲੇ ਸਾਲ ਇੱਕ ਬੜੀ ਮੀਡੀਆ ਰਿਪੋਰਟ ਚਰਚਾ ਦੇ ਵਿੱਚ ਹੋਈ ਸੀਗੀ, ਕਾਫੀ ਉਸ ਮੀਡੀਆ ਰਿਪੋਰਟ ਨੇ ਚਰਚਾ ਬਟੋਰੀ ਕਿ ਜਿਹੜੇ ਵੱਡੇ ਵੱਡੇ ਅਫਸਰ ਹੈ ਉਹ ਨਾ ਸਿਰਫ ਆਪਣੇ ਦਫ਼ਤਰਾਂ 'ਚ ਕੁੰਡੀਆਂ ਲਾਉਂਦੇ, ਬਲਕਿ ਆਪਣੇ ਘਰਾਂ 'ਚ ਵੀ ਜਿਹੜੇ ਲਾਟੂ ਹੈ ਚੋਰੀ ਦੀ ਬਿਜਲੀ ਨਾਲ ਜਗਾਉਂਦੇ ਆ। ਤੇ ਇਹੋ ਜਿਹਾ ਹੀ ਮਾਮਲਾ ਇਹ ਥਾਣਿਆਂ ਦੇ ਵਿੱਚ ਸਾਹਮਣੇ ਆਉਂਦਾ ਰਹਿੰਦਾ, ਕਿਉਂਕਿ ਬਿੱਲ ਬੜੇ ਭਾਰੀ ਬਣਦੇ ਆ ਤੇ ਸਰਕਾਰ, ਤੁਹਾਨੂੰ ਪਤਾ ਕਿ ਉਹ ਬਿੱਲ ਹੈ ਜਿਹੜੇ ਲੇਟ ਫਿਟ ਹੋ ਜਾਂਦੇ ਉਹਦੇ, ਇਸ ਕਰਕੇ ਜਦੋਂ ਕਨੈਕਸ਼ਨ ਕੱਟੇ ਜਾਂਦੇ ਆ, ਮੀਟਰ ਜਿਹੜੇ ਉਹ ਬਿਜਲੀ ਵਿਭਾਗ ਵਾਲੇ ਲੈ ਜਾਂਦੇ ਆ, ਤਾਂ ਇਹ ਫਿਰ ਕੁੰਡੀ ਪਾ ਲੈਂਦੇ ਆ। ਹੁਣ ਕੁੰਡੀ ਪਾਉਣ ਵੀ ਕਿਉਂ? ਕਿਉਂਕਿ ਦੇਖੋ ਜੀ, ਵਿਕਾਸ ਦੀ ਜਿਹੜੀ ਹਨੇਰੀ ਚੱਲੀ ਹੈ ਉਹਦੇ 'ਚ ਜੱਟ ਜ਼ਿਮੀਂਦਾਰਾਂ ਨੂੰ ਜਿਹੜੀ ਰਹਿਤ ਹੈ ਕਿ ਉਹ ਬਿਜਲੀ ਆਪਦੀ ਮਨਚਾਹੀ ਬਾਲ ਸਕਦੇ ਆ ਮੋਟਰਾਂ ਤੇ। ਫਿਰ ਜੇਕਰ ਵਿਕਾਸ ਦੀ ਹਨੇਰੀ ਝੁੱਲੀ ਹੈ ਤੇ ਇਹਨਾਂ ਦੇ ਪਿੰਡੇ ਕਿਉਂ ਸੁੱਕੇ ਰਹਿਣ? ਇਹ ਕਹਿੰਦੇ ਜੀ ਕਿ ਅਸੀਂ ਵੀ ਥੋੜੇ ਜਿਹੇ ਪਿੰਡੇ ਗਿੱਲੇ ਕਰ ਲਈਏ, ਸੋ ਇਹਨਾਂ ਨੇ ਵੀ ਕੁੰਡੀ ਪਾ ਦਿੱਤੀ। ਤੇ ਉਹ ਮਾਮਲਾ ਸੀ ਜਿਹੜਾ ਬਿਜਲੀ ਵਿਭਾਗ ਦੇ SDO ਦੀ ਨਜ਼ਰਸਾਨੀ ਦੇ ਵਿੱਚ ਆ ਗਿਆ। ਉਹ ਇੱਕ ਦਿਨ ਤੁਰਦਾ ਥਾਣੇ ਆ ਗਿਆ, ਉਹਨੇ ਪੁੱਛਿਆ ਕਿ ਭਾਈ ਆ ਕੀ ਚੱਕਰ ਆ? ਤੇ ਥਾਣੇ ਵਾਲੇ ਕਹਿੰਦੇ ਜਨਾਬ ਇੱਥੇ ਤੇ ਸਭ ਕੁਝ ਚੱਲਦਾ ਹੈ, ਤੁਸੀਂ ਜੇ ਕੋਈ ਗੱਲ ਕਰਨੀ ਤੇ SHO ਸਾਹਿਬ ਦੇ ਕੋਲ ਚਲੇ ਜਾਓ, ਅੰਦਰ ਹੀ ਬੈਠੇ ਆ। SHO ਆਪਣੇ ਦਫ਼ਤਰ ਦੇ ਮੂਹਰੇ ਧੁੱਪ ਸੇਕਦਾ ਪਿਆ ਸੀ। ਉਹਨੇ ਪੁੱਛਿਆ ਕਿ ਹਾਂ ਬਾਈ ਕਿੱਧਰ? ID ਕਾਰਡ ਦਿਖਾਓ, ਤੁਸੀਂ ਜੋ ਵੀ ਹੋ। ID ਕਾਰਡ ਵੇਖੇ, ਉਸ ਤੋਂ ਬਾਅਦ ਕਹਿੰਦਾ ਕਿ ਹਾਂ ਕਿੱਥੇ ਜਾਣਾ? ਉਹ ਕਹਿੰਦੇ ਜੀ ਤੁਹਾਡੇ ਦਫ਼ਤਰ 'ਚ ਜਾਣਾ ਜਿੱਥੇ ਬਿਜਲੀ ਚੱਲਦੀ ਪਈ ਹੈ ਚੋਰੀ ਦੀ। ਤੇ ਥਾਣੇਦਾਰ ਨੇ ਆਖਿਆ ਤੁਸੀਂ ਕੌਣ ਹੁੰਦੇ ਜੀ ਜਿਹੜੇ SHO ਦੇ ਦਫ਼ਤਰ ਦੇ ਵਿੱਚ ਪੈਰ ਧਰੋਗੇ? ਸੋ ਉਹਨੇ ਉੱਥੇ ਖੋਟੇ ਰੁਪਈਏ ਵਾਂਗੂ ਉੱਥੇ ਸਾਰੇ ਜਿਹੜੇ ਮੋੜਤੇ ਸੀ। ਉਸ ਤੋਂ ਬਾਅਦ SDO ਦੀ ਥੋੜੀ ਜਿਹੀ ਉਹਦੀ ਵੀ ਜ਼ਰੂਰਤ ਜਾਗੀ, ਉਹਨੇ SSP ਨੂੰ ਸ਼ਿਕਾਇਤ ਕੀਤੀ। ਬਕਾਇਦਾ ਜਿਹੜਾ ਕਿ ਇਹਨਾਂ ਦਾ ਥਾਣਾ ਬਣਿਆ ਪਟਿਆਲੇ ਦੇ ਵਿੱਚ, ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ, ਉਹਦੇ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਤੋਂ ਬਾਅਦ ਛਾਪਾ ਪਿਆ। ਛਾਪਾ ਕਾਹਦਾ ਪਿਆ? ਥਾਣੇ ਦਾ ਸਿਆਪਾ ਪੈ ਗਿਆ ਕਿ ਉਹ ਕੁੰਡੀ ਫੜ ਲਈ। ਉਸ ਤੋਂ ਬਾਅਦ 2.25 ਲੱਖ ਰੁਪਇਆ ਜੁਰਮਾਨਾ ਠੋਕ ਦਿੱਤਾ। 2.25 ਲੱਖ ਜੁਰਮਾਨਾ ਠੋਕ ਕੇ SDO ਨੇ ਇਹ ਵਿਖਾਤਾ ਜਿਵੇਂ ਅੱਗੇ ਬਿੰਦ ਰਖੀਏ ਦੇ ਗਾਣੇ 'ਚੋਂ ਕਹਿੰਦੇ ਹੁੰਦੇ ਸੀ ਕਿ ਪੈਰਾਂ 'ਚ ਥਾਣੇਦਾਰ ਰੋਲਦੀ, ਪਰ SDO ਨੇ ਪੈਰਾਂ 'ਚ ਥਾਣੇਦਾਰ ਰੋਲਤਾ, ਜੁਰਮਾਨਾ ਪਾ ਦਿੱਤਾ। ਪਰ ਘੱਟ ਥਾਣੇ ਵਾਲੇ ਵੀ ਨਹੀਂ ਸੀ। 2.25 ਲੱਖ ਜੁਰਮਾਨਾ ਖਾ ਕੇ ਉਹ ਬਲਬ ਜਿਹੜਾ ਅੱਜ ਵੀ ਚੋਰੀ ਦੀ ਬਿਜਲੀ ਨਾਲ ਜਗ ਰਿਹਾ, ਉਹ ਜਿਵੇਂ ਕਰਤਾਰ ਰਮਲੇ ਦਾ ਗਾਣਾ ਸੀ, ਜਗੂ ਛੜੇ ਦਾ ਬਲਬ ਰਾਤ ਸਾਰੀ ਬੱਲੀ, ਉਹ ਕਹਿੰਦੇ ਜੀ ਕਿ ਇਹ ਥਾਣੇ ਦਾ ਬਲਬ ਹੈ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੂਗਾ। ਠੀਕ ਹੈ। ਤੇ ਜੀ ਅੱਗੇ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ ਕਿ ਪਿੰਡਾਂ ਦੇ ਵਿਕਾਸ ਦੀ ਗੱਲ ਹੋ ਰਹੀ ਸੀ, ਤਾਂ ਇਹ ਕੰਮ ਉਹਨਾਂ ਨੇ ਪੰਚਾਇਤਾਂ ਤੋਂ ਕਰਵਾਉਣਾ ਸੀ। ਪਰ ਹੁਣ ਜਿਹੜਾ ਫੈਸਲਾ ਹੋਇਆ ਕਿ ਪੰਚਾਇਤਾਂ ਤੋਂ ਕੰਮ ਨਹੀਂ ਕਰਵਾਏ ਜਾਣਗੇ ਤਾਂ ਉਹਨਾਂ ਨੂੰ ਗਰੰਟਾਂ ਨਹੀਂ ਮਿਲਣਗੀਆਂ, ਤੇ ਜਿਹੜੀਆਂ ਪੰਚਾਇਤਾਂ ਆ ਉਹ ਸਰਕਾਰ ਕੋਲੋਂ ਖਫਾ। ਇਹ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਜੀ ਗੱਲ ਹੈ ਜੀ ਕਿ ਪੰਚਾਇਤਾਂ ਤੋਂ ਇੱਕ ਤਰਫ ਪੰਚਾਇਤਾਂ ਤੋਂ ਕਹਿੰਦੇ ਆ ਜੀ ਕਿ ਅਧਿਕਾਰ ਹੈ ਜਿਹੜੇ ਉਹ ਵੱਧ ਤੋਂ ਵੱਧ ਦੇਣੇ ਚਾਹੀਦੇ, ਤੇ ਦੂਜੇ ਪਾਸੇ ਜਿਹੜਾ ਵਿਕਾਸ ਕਾਰਜਾਂ ਦਾ ਮਹੱਤਵਪੂਰਨ ਅਧਿਕਾਰ ਹੈ ਉਹ ਪੰਚਾਇਤਾਂ ਤੋਂ ਵਾਪਸ ਲਿਆ ਜਾ ਰਿਹਾ। ਪੰਜਾਬ ਸਰਕਾਰ ਨੇ ਕੀ ਪਾਲਿਸੀ ਬਣਾਈ ਹੈ ਜੀ ਕਿ ਇਹਨਾਂ ਨੇ ਖਰਚ ਕਰਨਾ ਹੈ 2500 ਕਰੋੜ ਰੁਪਏ ਜਿਹੜਾ ਪਿੰਡਾਂ ਦੇ ਵਿਕਾਸ ਲਈ ਖਰਚ ਕਰਨਾ, ਜੋ ਇਹਨਾਂ ਨੇ 2016 ਚ ਟੀਚਾ ਰੱਖਿਆ। ਕਿਉਂਕਿ ਅਕਾਲੀ ਦੀ ਵੋਟ ਹੈ ਜਿਹੜੀ ਉਹ ਪਿੰਡਾਂ ਚ ਆਉਂਦੀ ਹੈ, ਇਸ ਕਰਕੇ ਇਹਨਾਂ ਨੇ ਕਿਹਾ ਕਿ ਪਿੰਡ ਖੁਸ਼ ਕਰੀਏ ਚਾਹੇ ਜਿੱਦਾਂ ਮਰਜ਼ੀ ਕਰੀਏ। ਸੋ 2500 ਕਰੋੜ ਦਾ ਇਹਨਾਂ ਨੇ ਬਜਟ ਰੱਖਿਆ ਸੀ, ਪਰ ਉਹਦੇ ਵਿੱਚ ਕੀ ਕਰ ਦਿੱਤਾ ਇਹਨਾਂ ਨੇ ਇਹ ਸੋਧ ਕੀਤੀ ਕਿ ਜਿਹੜਾ ਅੱਗੇ ਪੈਸਾ ਸੀ, ਜੋ ਪੈਸਾ ਪੰਚਾਇਤਾਂ ਦੇ ਮਾਰਫਤ ਲੱਗਦਾ ਹੈ ਵਿਕਾਸ ਕਾਰਜਾਂ ਤੇ, ਉਹ ਪੰਚਾਇਤਾਂ ਦੀ ਥਾਂ ਤੇ ਪੈਸਾ ਲਾਉਣ ਦਾ ਜਿਹੜਾ ਅਧਿਕਾਰ ਹੈ
ਉਹਨਾਂ ਕਮੇਟੀਆਂ ਨੂੰ ਦੇ ਦੇਈਏ ਜਿਨ੍ਹਾਂ ਦੇ ਵਿੱਚ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਜਾਂ ਜਿਹੜੇ BDO DDPO ਹੁੰਦੇ ਆ ਜਾਂ SDM, ਕਿ ਇਹਨਾਂ ਦੀ ਇੱਕ ਕਮੇਟੀ ਬਣੇ ਜੋ ਕਿ ਪੰਚਾਇਤਾਂ ਦੀ ਥਾਂ ਤੇ ਪਿੰਡਾਂ ਦੇ ਵਿੱਚ ਜਾ ਕੇ ਵਿਕਾਸ ਕਾਰਜ ਕਰਾਵੇ। ਹੁਣ ਇਹਦੇ 'ਚ ਦੋ ਸਵਾਲ ਆ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਲੈ ਕੇ ਕਿਤੇ ਨਾ ਕਿਤੇ ਇਹ ਸਾਬਤ ਕਰ ਦਿੱਤਾ ਕਿ ਜੋ ਪਹਿਲਾਂ ਪੈਸਾ ਪਿੰਡਾਂ 'ਚ ਗਿਆ ਉਹ ਪਾਰਦਰਸ਼ੀ ਢੰਗ ਨਾਲ ਨਹੀਂ ਲੱਗਿਆ, ਕਿਤੇ ਨਾ ਕਿਤੇ ਗੜਬੜੀ ਹੋਈ, ਤਾਂ ਹੀ ਉਹਨਾਂ ਨੂੰ ਇਹ ਫਾਰਮੂਲਾ ਅਪਣਾਉਣਾ ਪਿਆ। ਦੂਜੀ ਗੱਲ ਇਹ ਹੈ ਕਿ ਜੇਕਰ ਹੁਣ ਇਹ ਪੰਚਾਇਤਾਂ ਜਿਨ੍ਹਾਂ ਨੂੰ ਆਦਤ ਪਈ ਹੈ, ਜਿਨ੍ਹਾਂ ਸਰਪੰਚਾਂ ਨੇ 30-40 ਲੱਖ ਲਾਇਆ, ਜੇਕਰ ਹੁਣ ਉਹਨਾਂ ਨੂੰ ਗਰਾਂਟਾਂ ਦੇਣ ਤੋਂ ਸਰਕਾਰ ਭੱਜੀ ਤੇ ਫਿਰ ਉਹ ਦੂਜੀ ਵਾਰ ਆਪ ਭੱਜ ਜਾਣਗੇ ਕਿਉਂਕਿ ਉਹਨਾਂ ਦਾ ਪੈਸਾ ਪੂਰਾ ਨਹੀਂ ਹੋਣਾ। ਹੁਣ ਤੀਜੀ ਗੱਲ ਇਹ ਹੈ ਜੀ ਕਿ ਕੁਝ ਗੱਲਾਂ, ਕੁਝ ਮਾਮਲਿਆਂ 'ਚ ਹਾਲਾਂਕਿ ਪੰਚਾਇਤਾਂ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਕੁਝ ਨਾ ਕੁਝ ਜਿਹੜੇ ਆ ਉਹ ਸੂਰਮੇ ਸਰਪੰਚ ਵੀ ਹੈਗੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਮਿਸਾਲੀ ਬਣਾਏ ਹੋਏ ਆ ਪਿੰਡ ਆਪਦੇ, ਉਹ ਆਪਦੀ ਥਾਂ ਤੇ ਸਹੀ ਹੈ ਕਿ ਦੇਖੋ ਇੱਕ ਜ਼ਿਲ੍ਹੇ ਦਾ ਇੱਕ ਡਿਪਟੀ ਕਮਿਸ਼ਨਰ ਹੈ ਜਿਹਦੇ ਅਧੀਨ 3-4 ਅਫਸਰਾਂ ਦੀ ਕਮੇਟੀ ਬਣਨੀ ਹੈ। ਇੱਕ ਜ਼ਿਲ੍ਹੇ 'ਚ ਹੁਣ 250, 300, 400, 500 ਪਿੰਡ ਹੈ, ਤਾਂ ਉਹਨਾਂ ਨੂੰ ਕੱਲੇ ਪਿੰਡ ਦੀ ਮੁਸ਼ਕਲ ਦਾ ਪਤਾ ਨਹੀਂ ਹੈ ਕਿ ਕੱਲੀ ਮੁਸ਼ਕਲ ਕਿੱਥੇ ਆ, ਕੀ ਹੈ, ਕਿੱਦਾਂ ਦਾ ਕੰਮ ਹੋਣਾ ਚਾਹੀਦਾ। ਮੇਰੇ ਹਿਸਾਬ ਨਾਲ ਫੈਸਲੇ ਦੋਵੇਂ ਹੀ ਸਹੀ ਹੈ। ਸਰਕਾਰ ਨੇ ਜੋ ਕੀਤਾ ਉਹ ਠੀਕ ਹੈ ਕਿਉਂਕਿ ਸਾਡੇ ਲੰਬੀ ਹਲਕੇ 'ਚ ਤੇ ਏਦਾਂ ਦੇ ਸਰਪੰਚ ਸੀਗੇ ਜੀ ਜਿਹੜੇ ਵੀਰਵਾਰ ਸਾਈਕਲ ਤੇ ਤੁਰੇ ਜਾਂਦੇ ਲੋਕਾਂ ਨੇ ਵੇਖੇ ਤੇ ਸਰਪੰਚ ਬਣਨ ਤੋਂ ਬਾਅਦ ਸੋਮਵਾਰ ਉਹਨਾਂ ਦੇ ਕੋਲ ਉਹ ਕਾਰ ਸੀ ਜਿਹੜੀ ਦੂਜੇ ਇਲਾਕੇ ਦੇ ਕਿਸੇ ਤਗੜੇ ਸਾਧ ਸੰਤ ਕੋਲ ਵੀ ਨਹੀਂ ਸੀ। ਇਹੋ ਜਿਹੇ ਸਰਪੰਚ ਪਏ ਜਿਨ੍ਹਾਂ ਦੀ ਰਾਤੋਂ ਰਾਤ ਤਕਦੀਰ ਬਦਲ ਗਈ। ਉਹ ਇੱਕ ਜਿਹੜੀ ਹੈ ਜਿਹੜੀ ਇੱਕ ਧਾਲਾ ਮਾਲਾ ਵਾਲੀ ਖੇਡ ਆ ਉਹ ਕਿਸੇ ਹੱਦ ਤੱਕ ਘਟ ਸਕਦੀ ਹੈ ਜੇਕਰ ਇਹ ਕਮੇਟੀਆਂ ਜਿਹੜੀਆਂ ਇਮਾਨਦਾਰ ਬਣ ਜਾਣ। ਪਰ ਦੂਜੇ ਪਾਸੇ ਹੁਣ ਇਹ ਪੰਚਾਇਤਾਂ ਤੋਂ ਅਧਿਕਾਰ ਖੋਣ ਦੀ ਗੱਲ ਉਹ ਛੱਡ ਵੀ ਦਈਏ ਕਿ ਵਿਕਾਸ ਕਾਰਜਾਂ ਦੀ ਜਿਹੜੇ ਕਿੱਥੇ ਕੀ ਲੱਗਣਾ ਉਹਦੇ ਲਈ ਇਹ ਕੱਲੇ ਪਿੰਡ ਕੱਲੀ ਗਲੀ ਅਫਸਰ ਨਹੀਂ ਛਾਣ ਸਕਦੇ ਕਿਉਂਕਿ ਇੱਥੇ ਕਈ ਅਫਸਰ ਏਦਾਂ ਦੇ ਆ ਜਿਹੜੇ ਸਾਰੀ ਸਰਵਿਸ ਕਰ ਜਾਂਦੇ ਪਰ ਉਹ ਦੂਜਿਆਂ ਦੇ ਆਪਣੇ ਇਲਾਕੇ ਦੇ ਪਿੰਡ ਦੇ ਵਿੱਚ ਕਦੇ ਜਾਂਦੇ ਹੀ ਨਹੀਂ। ਇਸ ਲਈ ਜੇਕਰ ਇਹ ਫਾਰਮੂਲਾ ਅਪਣਾਉਣਾ ਵੀ ਸੀ ਪੰਜਾਬ ਸਰਕਾਰ ਨੇ ਤਾਂ ਘੱਟੋ ਘੱਟ ਇੱਕ ਤਾਲਮੇਲ ਕਮੇਟੀ ਵਿੱਚ ਜ਼ਰੂਰ ਬਣਾ ਦਿੱਤੀ ਜਾਂਦੀ, ਚਾਹੇ ਪੰਚਾਇਤਾਂ ਚੋਂ ਨੁਮਾਇੰਦੇ ਲੈ ਜਾਂਦੇ ਚਾਹੇ ਪਿੰਡ ਚੋਂ ਨੁਮਾਇੰਦੇ ਲੈ ਜਾਂਦੇ, ਜੋ ਤਾਲਮੇਲ ਸੈੱਟ ਕਰਦੀ ਕਿ ਕਿਹੜਾ ਕੰਮ ਕਿਹੜੇ ਪਿੰਡ 'ਚ ਕਿੱਥੇ ਹੋਣਾ, ਜੋ ਤਜਵੀਜ਼ਾਂ ਤੇ ਘੱਟੋ ਘੱਟ ਰੱਖਦੀ। ਪਰ ਇਹਨਾਂ ਨੇ ਸ਼ਾਇਦ ਇੰਨਾ ਕੁ ਝਟਕਾ ਖਾਧਾ ਆਪਦੀਆਂ ਪੰਚਾਇਤਾਂ ਤੋਂ ਕਿ ਹੁਣ ਯਕੀਨ ਕਰਨ ਤੋਂ ਹੀ ਭੱਜ ਰਹੇ ਆ। ਹਾਂਜੀ ਬਿਲਕੁਲ, ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕੀ ਧਾਂਦਲੀਆਂ ਹੁੰਦੀਆਂ। ਤੇ ਅੱਗੇ ਆਪਾਂ ਪੰਜਾਬ ਪੁਲਿਸ ਦੀ ਤੁਸੀਂ ਗੱਲ ਕੀਤੀ ਸੀ, ਕਿਸੇ ਦਾ ਮੋਢਾ ਤੋੜਿਆ, ਕਿਸੇ ਦਾ ਗਿੱਟਾ ਤੋੜਿਆ, ਪਰ ਇਹਦੀ ਕਹਿੰਦੇ ਗਿਣਤੀ ਤੇ ਸਾਰੇ ਸੂਬਿਆਂ ਨਾਲੋਂ ਜ਼ਿਆਦਾ ਆ, ਪਰ ਇਹ ਕੰਮ ਕਿਸੇ ਨਹੀਂ ਆਉਂਦੀ ਜਿੱਥੇ ਚਾਹੀਦੇ ਹੁੰਦੇ ਆ। ਦੇਖੋ ਜੀ, ਪੰਜਾਬ ਪੁਲਿਸ ਦੀ ਤਨਖਾਹ ਹੈ ਜਿਹੜੀ ਉਹ ਵੀ ਮੈਨੂੰ ਲੱਗਦਾ ਕਿ ਸਾਰਿਆਂ ਤੋਂ ਵੱਧ ਹੋਣੀ ਹੈ। ਬਹੁਤ ਵੱਡੀ ਤਨਖਾਹ ਹੈ ਪੰਜਾਬ ਪੁਲਿਸ ਦੇ। ਇੱਕ ਸਿਪਾਹੀ ਦੀ ਤਨਖਾਹ ਮੈਨੂੰ ਲੱਗਦਾ 30,000 ਦੇ ਆਸ-ਪਾਸ ਹੈ ਜੀ। 1,000 ਰੁਪਇਆ ਜਦੋਂ ਤੜਕੇ ਉੱਠਦਾ ਤੇ ਉਹਦੇ ਸਰਾਣੇ ਸਮਝੋ ਪਿਆ ਹੁੰਦਾ ਜਿਹੜਾ ਪੰਜਾਬ ਪੁਲਿਸ ਦੇ ਰਜਿਸਟਰ 'ਚ ਨਾਂ ਦਰਜ ਕਰਾ ਗਿਆ। 1,000 ਰੁਪਇਆ ਉਹਦਾ ਅੱਖ ਖੁੱਲਣ ਦੇ ਸਾਰ ਉਹਦਾ ਪੱਕਾ ਹੈ ਤੇ ਜਿਹੜਾ ਉੱਤੋਂ ਜਿਹੜਾ ਆਉਣਾ ਉਹ ਤੁਸੀਂ ਵੱਖਰਾ ਨਾ ਹੀ ਗਿਣੋ। ਦੂਜੀ ਗੱਲ ਕਿ ਜਿਸ ਤਰ੍ਹਾਂ ਤਨਖਾਹ ਮੋਟੀ ਹੈ ਉਸ ਤਰ੍ਹਾਂ ਇਹਨਾਂ ਦੀ ਨਫਰੀ ਵੀ ਮੋਟੀ ਹੈ। ਹੁਣ ਇੱਕ ਅੰਕੜਾ ਤੁਹਾਨੂੰ ਦੇਣ ਲੱਗਿਆ ਜੀ ਪੰਜਾਬ ਪੁਲਿਸ ਦਾ, ਹੈਰਾਨ ਰਹਿ ਜਾਓਗੇ, ਦੰਗ ਰਹਿ ਜਾਓਗੇ। ਪੰਜਾਬ ਪੁਲਿਸ ਕੋਲ 94,000 ਦੀ ਨਫਰੀ ਹੈ ਜੀ, 94,000 ਦੀ। ਤੇ ਹਰਿਆਣੇ ਕੋਲ ਪਤਾ ਕਿੰਨੀ ਹੈ ਜੀ? 30,000 ਦੀ। ਤੇ ਹਿਮਾਚਲ ਕੋਲ ਪਤਾ ਕਿੰਨੀ ਹੈ ਜੀ? 12,000 ਦੀ। ਹੁਣ ਦੂਜੇ ਸੂਬੇ ਜਿਹੜੇ ਉਹਨਾਂ ਦੇ ਕੋਲ ਕਿੰਨੀ ਨਫਰੀ ਹੈ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਪਰ ਕ੍ਰਾਈਮ ਹੈ ਜਿਹੜਾ ਉਹ ਸਭ ਤੋਂ ਘੱਟ ਕ੍ਰਾਈਮ ਹੈ ਜਿਹੜਾ ਹਿਮਾਚਲ ਦੇ ਵਿੱਚ ਹੈ, ਜਿਹਨਾਂ ਕੋਲ ਸਭ ਤੋਂ ਘੱਟ ਨਫਰੀ ਹੈ। ਸਿਰਫ 12,000 ਕਰਮਚਾਰੀ ਹੈ ਤੇ 12,000 ਕਰਮਚਾਰੀ ਨਾਲ ਹੀ ਉਹਨਾਂ ਦਾ ਜਿਹੜਾ ਮੈਨੂੰ ਲੱਗਦਾ ਕਿ ਅਪਰਾਧ ਦਾ ਗ੍ਰਾਫ ਹੈ ਪੂਰੇ ਮੁਲਕ ਦੇ ਵਿੱਚ ਹੀ ਜਿਹੜੇ ਟੌਪ ਦੇ ਸੂਬੇ ਆ ਉਹਨਾਂ ਦੇ ਵਿੱਚ ਸ਼ੁਮਾਰਤ ਹੋਵੇਗਾ। ਦੂਜੇ ਪਾਸੇ ਹਰਿਆਣਾ ਸਾਡੇ ਨਾਲ ਉਹ ਵੀ ਬਿਹਤਰ ਨੇ ਤੇ ਤੀਜੇ ਪਾਸੇ 94,000 ਦੀ ਧਾੜ ਵਾਲੀ ਪੰਜਾਬ ਦਾ ਹਾਲ ਵੇਖੋ ਜੀ। ਹਰੇਕ ਐਤਵਾਰ 3-4 ਕਾਂਡ ਜਿਹੜੇ ਉਹ ਜੁੜ ਜਾਂਦੇ ਆ ਖਾਤੇ 'ਚ ਪੰਜਾਬ ਪੁਲਿਸ ਦੇ। ਕੋਈ ਅਬੋਹਰ ਕਾਂਡ ਹੋ ਗਿਆ, ਕੋਈ ਸੰਗਰੂਰ ਕਾਂਡ ਹੋ ਗਿਆ। ਅੱਧੇ ਕਾਂਡ ਤੇ ਪੰਜਾਬ ਪੁਲਿਸ ਦੇ ਆਪਦੇ ਵਿੱਚ ਸ਼ਾਮਲ ਹੁੰਦੇ ਆ, ਅੱਧੇ ਕੰਮ ਕਾਰਨਾਮੇ ਪੰਜਾਬ ਪੁਲਿਸ ਆਪ ਹੀ ਕਰ ਦਿੰਦੀ ਹੈ। ਤੇ ਦੂਜੇ ਪਾਸੇ ਹੁਣ ਇੱਕ ਜਿਹੜਾ DGP ਉਹ ਤਾਂ ਹੈ ਹੀ ਹੈ ਸਾਡਾ, 5 ਜਿਹੜੇ ਆ ਉਹ DGP ਹੋਰ ਆ ਉਹਦੇ ਨਾਲ, 13 ADGP ਆ, 42 IG ਆ, 14 DIG ਆ, 260 SP ਆ ਤੇ 650 DSP ਆ। ਜੇ ਆਪਾਂ ਤੁਲਨਾ ਕਰੀਏ ਸਾਡੇ ਨਾਲੋਂ 4 ਗੁਣਾ ਖੇਤਰਫਲ ਦੇ ਵਿੱਚ ਹੈ UP ਤੇ ਸਾਡੀ ਜਿਹੜੀ ਅਫਸਰਾਂ ਦੀ ਫੌਜ ਹੈ UP ਦੇ ਬਰਾਬਰ ਆ। ਸੋ ਛੋਟੇ ਜਿਹੇ ਸੂਬੇ ਦੀ ਜਿਹੜੀ ਫੌਜ ਹੈ। ਹੁਣ ਖਰਚਾ ਵੀ ਇਹਨਾਂ ਦਾ ਵੱਖਰਾ, ਜਿਹੜੇ DIG ਆ
ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਜਿਹੜੀਆਂ ਸਹੂਲਤਾਂ ਤਨਖਾਹ ਲੈਣੀਆਂ, ਚਾਹੇ ਕੰਮ ਕਰਨ ਚਾਹੇ ਨਾ ਕਰਨ। ਅਫਸਰਾਂ ਦੀ ਤਾੜ ਆ, ਨਫਰੀ ਦੀ ਜਿਹੜੀ ਬਹੁਤ ਵੱਡੀ ਫੌਜ ਆ, ਪਰ ਨਤੀਜੇ ਆ ਉਹ ਜਿਹੜੇ ਬਹੁਤ ਮੰਦੇ ਆ। ਹੁਣ ਇੰਨੀ ਵੱਡੀ ਤਾਦਾਦ ਹੈ ਪੁਲਿਸ ਦੀ, ਇੰਨੇ ਵੱਡੇ ਅਫਸਰਾਂ ਦੀ ਇੱਕ ਫੌਜ ਹੈ, ਫਿਰ ਵੀ ਨਤੀਜੇ ਨਾ ਮਿਲਣ ਤਾਂ ਫਿਰ ਅਸੀਂ ਕਹਾਂਗੇ ਜੀ ਕਿ ਇਹੋ ਜਿਹੀ ਪੁਲਿਸ ਦੇ ਨਾਲੋਂ ਚੰਗਾ ਆ ਕਿ ਜਿਹੜੀ ਇੱਕ ਹੋਰ ਪੁਲਿਸ ਇਹਨਾਂ ਦੇ ਉੱਤੇ ਫਿੱਟ ਕਰ ਦਿਓ, ਜਿਹੜੀ ਇਹਨਾਂ ਕੰਮਾਂ ਕਾਰਾਂ ਦਾ ਧਿਆਨ ਰੱਖੇ। ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ। ਉਪ ਮੁੱਖ ਮੰਤਰੀ ਜਦੋਂ ਵੀ ਬੋਲਦੇ ਕਹਿੰਦੇ ਕਿ ਪੰਜਾਬ ਨੇ ਵਿਕਾਸ ਬਹੁਤ ਕੀਤਾ, ਇਸ ਕਰਕੇ ਲਗਾਤਾਰ ਕਈ ਵਾਰੀ ਜਿਹੜੇ ਉਹ ਸੱਤਾ ਦੇ ਵਿੱਚ ਆ। ਤੇ ਇਹ ਵੀ ਪਤਾ ਲੱਗਾ ਕਿ ਉਪ ਮੁੱਖ ਮੰਤਰੀ ਦੇ ਇਲਾਕੇ ਵਿੱਚ ਹੀ ਜਿਹੜੀਆਂ ਸਭ ਤੋਂ ਵੱਧ ਖੁਦਕੁਸ਼ੀਆਂ ਹੋਈਆਂ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੋਵਾਂ ਦਾ ਜਿਹੜਾ ਵੀ ਭਾਸ਼ਣ ਪਿੰਡਾਂ ਦੇ ਵਿੱਚ ਸ਼ੁਰੂ ਹੁੰਦਾ, ਉਹਦਾ ਪਹਿਲਾ ਬੋਲਾ ਹੀ ਕਿਸਾਨਾਂ ਦਾ ਹੁੰਦਾ ਕਿ ਅਸੀਂ ਕਿਸਾਨ ਪੱਖੀ ਹਾਂ, ਕਿਸਾਨ ਹਿਤੈਸ਼ੀ ਹਾਂ, ਅਸੀਂ ਕਿਸਾਨਾਂ ਦੇ ਜਿਹੜੇ ਇੱਕ ਤਰ੍ਹਾਂ ਨਾਲ ਕਹਿ ਲਈਏ ਤਾਰਨਹਾਰ ਆ। ਪਰ ਹੁਣ ਇਹ ਤਾਰਨਹਾਰ ਕਿਸ ਤਰ੍ਹਾਂ ਦਾ ਕੰਮ ਕਰਦੇ ਆ, ਉਹ ਇੱਕ ਮਿਸਾਲ ਆ। ਕਿਉਂਕਿ ਮੁੱਖ ਮੰਤਰੀ ਵੈਸੇ ਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਲੰਬੀ ਹਲਕੇ ਚੋਂ ਆਉਂਦੇ ਆ, ਇਹਨਾਂ ਦਾ ਪਿੰਡ ਬਾਦਲ ਹੈ ਜਿਹੜਾ ਲੰਬੀ ਹਲਕੇ 'ਚ, ਪਰ ਉਪ ਮੁੱਖ ਮੰਤਰੀ ਨੇ ਆਪਣਾ ਜਿਹੜਾ ਚੁਣਾਵੀ ਖੇਤਰ ਦਾ ਟਿਕਾਣਾ ਸੀ ਉਹ ਜਲਾਲਾਬਾਦ ਬਣਾ ਲਿਆ ਸੀ। ਜਲਾਲਾਬਾਦ ਤੋਂ ਚੋਣ ਲੜਦੇ, ਤੇ ਖਬਰ ਵੀ ਜਲਾਲਾਬਾਦ ਦੀ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਇਸ ਖਿੱਤੇ ਦੇ ਵਿੱਚ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਤੇ ਮੈਂ ਜਦੋਂ ਉਹ ਰਿਪੋਰਟ ਪੜ੍ਹੀ ਤੇ ਦੰਗ ਰਹਿ ਗਿਆ ਜੀ ਕਿ ਇੱਕ ਪਿੰਡ ਆ ਪਾਕਾ, ਉਹਦੇ ਵਿੱਚ ਇਕੱਲੇ ਇੱਕ ਪਿੰਡ ਦੇ ਵਿੱਚ, ਛੋਟੇ ਜਿਹੇ ਪਿੰਡ ਦੇ ਵਿੱਚ 35 ਕਿਸਾਨ ਹੈ ਜਿਹੜੇ ਹੁਣ ਤੱਕ ਖੁਦਕੁਸ਼ੀ ਕਰ ਚੁੱਕੇ। ਇੱਕ ਪਿੰਡ 'ਚ 35, ਦੂਸਰੇ ਪਿੰਡਾਂ 'ਚ ਲਾ ਲਓ, ਉਹ ਅੰਕੜਾ ਕਿੱਥੇ ਚਲਾ ਜਾਏਗਾ। ਪਰ ਇਹ ਖੁਦਕੁਸ਼ੀਆਂ ਨਹੀਂ, ਮੈਂ ਹਮੇਸ਼ਾ ਕਹਿਣਾ ਕਿ ਇਹ ਸਰਕਾਰੀ ਨੀਤੀਆਂ ਹੱਥੋਂ ਕਿਸਾਨਾਂ ਦਾ ਕਤਲ ਆ। ਇੱਕ ਸਰਕਾਰੀ ਨੀਤੀਆਂ ਨੇ ਬਦ ਨੀਤੀਆਂ ਇਹੋ ਜਿਹੀਆਂ ਵਿਖਾਈਆਂ ਕਿ ਕਿਸਾਨਾਂ ਦੀ ਜਿਹੜੀ ਲਾਗਤ ਹੈ ਉਹ ਵੱਧ ਗਈ। ਲਾਗਤ ਕਿਉਂ ਵਧੀ? ਕਿਉਂਕਿ ਇਹਨਾਂ ਨੇ ਕਾਰਪੋਰੇਟ ਘਰਾਣੇ ਸੀ ਜਿਹੜੇ, ਮਲਟੀਨੈਸ਼ਨਲ ਕੰਪਨੀਆਂ ਸੀ ਜਿਹੜੀਆਂ, ਉਹਨਾਂ ਦੇ ਨਾਲ ਸਮਝੌਤੇ ਕਰਕੇ, ਉਹਨਾਂ ਦੇ ਨਾਲ ਸੈਟਿੰਗਾਂ ਕਰਕੇ ਜਿਹੜੀ ਕਿਸਾਨਾਂ ਦੀ ਵਿਰਾਸਤੀ ਖੇਤੀ ਵਾਲੀ ਜ਼ਮੀਨ ਸੀ, ਜਿਹੜੀ ਰੂੜੀ ਪਾ ਕੇ ਤੇ ਸਾਰੀ ਫਸਲ ਦੇ ਦਿੰਦੀ ਸੀ, ਫਾਇਦਾ ਹੀ ਫਾਇਦਾ ਸੀਗਾ, ਕੋਈ ਘਾਟਾ ਨਹੀਂ ਸੀ। ਹਿੰਗ ਲੱਗੇ ਨਾ ਫਟਕੜੀ, ਰੰਗ ਚੋਕੇ ਦਾ ਚੋਕਾ, ਕਿ ਘੱਟ ਲਾਗਤ 'ਚ ਜੋ ਵੀ ਫਸਲ ਹੁੰਦੀ ਸੀ ਉਹ ਮੁਨਾਫਾ ਹੀ ਹੁੰਦਾ ਸੀ ਕਿਸਾਨ ਕੋਲ। ਪਰ ਅੱਜ ਇਹ ਜਿਹੜੀ ਜ਼ਮੀਨ ਹੈ, ਉਪਜਾਊ ਜ਼ਮੀਨ ਹੈ ਪੰਜਾਬ ਦੀ, ਉਹ ਰਸਾਇਣਕ ਖਾਦਾਂ ਤੇ ਲੱਗ ਗਈ, ਕੀਟਨਾਸ਼ਕਾਂ ਤੇ ਲੱਗ ਗਈ, BT ਬੀਆਂ ਤੇ ਲੱਗ ਗਈ, ਦੇਸੀ ਬੀਜ ਕਿਸਾਨ ਦੇ ਨਸ਼ਟ ਕਰਵਾ ਦਿੱਤੇ ਗਏ। ਸੋ ਇੱਕ ਨੀਤੀ ਤਹਿਤ, ਨੀਤੀਗਤ ਇਹ ਇੱਕ ਫੈਸਲੇ ਸੀ ਸਰਕਾਰੀ ਔਰ ਕਾਰਪੋਰੇਟ ਦਾ ਜਿਹੜਾ ਗੱਠਜੋੜ ਹੈ, ਉਹਨਾਂ ਨੇ ਇਹ ਨੀਤੀਗਤ ਢਾਂਚੇ ਦੇ ਨਾਲ ਕਿਸਾਨ ਨੂੰ ਤਬਾਹ ਕਰ ਦਿੱਤਾ ਕਿ ਲਾਗਤ ਉਹਦੀ ਵਧਾ ਦਿੱਤੀ ਗਈ ਤੇ ਜਿਹੜੇ ਪ੍ਰੋਫਿਟ ਸੀਗਾ ਉਹ ਘਟਾ ਦਿੱਤਾ ਗਿਆ। ਕਿਉਂਕਿ ਫਸਲਾਂ ਦੇ ਭਾਅ ਤਾਂ ਜਿਹੜੇ ਉਹ ਵੱਧਦੇ ਹੀ ਨਹੀਂ, ਜੇ ਵੱਧਦੇ ਤੇ 10-20 ਰੁਪਏ ਪਰ ਕੁਆਂਟਲ, ਜਦ ਕਿ ਜਿਹੜੇ ਰਸਾਇਣ ਖਾਦਾਂ ਨੇ ਜਾਂ ਕੀਟਨਾਸ਼ਕ ਹੈ ਉਹ ਹਰੇਕ ਛਮਾਈ ਦੇ ਛਮਾਈ ਕਈ ਗੁਣਾ ਆਪਦੇ ਰੇਟ ਵਧਾ ਕੇ ਕਮਾਈ ਕਰ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਇਹਨਾਂ ਚੀਜ਼ਾਂ ਤੇ ਲਾਗੜੂ ਆ। ਸੋ ਇਹ ਆਪਣੇ ਆਪ ਦੇ ਵਿੱਚ ਕਤਲ ਨੇ ਜਿਹੜੀਆਂ ਸਰਕਾਰੀ ਨੀਤੀਆਂ ਹੱਥੋਂ ਹੋ ਰਹੇ ਆ। ਪਰ ਨੀਤੀਆਂ ਦੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ। ਹੁਣ ਪਿੱਛੇ ਜੇ ਸਾਡੇ ਇੱਥੇ ਕੀਟਨਾਸ਼ਕ ਨੇ ਨਰਮੇ ਦੀ ਤਬਾਹੀ ਕੀਤੀ, ਉਸ ਤੋਂ ਬਾਅਦ ਸਾਡੀ ਜਿਹੜੀ ਸਰਕਾਰ ਆ ਉਹ ਹੋ ਗਈ ਸਖਤ ਇਸ ਮਾਮਲੇ 'ਚ। ਉਹਨਾਂ ਨੇ ਆਦੇਸ਼ ਜਾਰੀ ਕਰ ਦਿੱਤੇ ਜੀ ਕਿ ਜਿਹੜੇ ਤਾਂ ਵੱਡੇ ਡੀਲਰ ਹੈ, ਉਹ ਕੀਟਨਾਸ਼ਕਾਂ ਦੇ ਜਿਹੜੇ ਵੱਡੇ ਡੀਲਰ ਹੈ, ਘੱਟੋ ਘੱਟ ਉਹਨਾਂ ਦੀ MSC ਕੀਤੀ ਹੋਣੀ ਚਾਹੀਦੀ ਹੈ। ਤੇ ਜਿਹੜੇ ਛੋਟੇ ਡੀਲਰ ਆ, ਮੇਰੇ ਵਰਗੇ ਅੱਗੋਂ 2-2, 4-4 ਡੱਬੇ ਵੇਚਦੇ ਆ, ਉਹ ਘੱਟੋ ਘੱਟ ਗ੍ਰੈਜੂਏਟ ਹੋਣੇ ਚਾਹੀਦੇ ਆ। ਪਰ ਦੇਖੋ, ਜਿਹੜਾ ਵੱਡਾ ਡੀਲਰ ਹੈ ਉਹ MSC ਹੋਣਾ ਚਾਹੀਦਾ, ਜਿਹੜਾ ਛੋਟਾ ਡੀਲਰ ਹੈ ਉਹ ਗ੍ਰੈਜੂਏਟ ਹੋਣਾ ਚਾਹੀਦਾ, ਤੇ ਜਿਹੜਾ ਖੇਤੀ ਮੰਤਰੀ ਹੈ ਉਹਦੀ ਡਿਗਰੀ ਦਾ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਕਿਹੜੀ ਡਿਗਰੀ ਨਾਲ ਮੰਤਰੀ ਬਣਿਆ। ਹਾਂ, ਬਿਲਕੁਲ ਜੀ, ਗੂਠਾ ਛਾਪ ਹੀ ਹੋਣਾ ਚਾਹੀਦਾ ਆ ਕਿਉਂਕਿ ਇਹੋ ਜਿਹਾ ਕੰਮ ਕਰ ਸਕੇ। ਅਖੀਰ ਦੇ ਵਿੱਚ ਜੀ ਇੱਕ ਸਵਾਲ ਆ ਕਿ ਜਿਹੜਾ ਮੁਹਾਵਰਾ ਹੁੰਦਾ 900 ਚੂਹਾ ਖਾ ਕੇ ਬਿੱਲੀ ਹੱਥ ਨੂੰ ਚੱਲੀ, ਤਾਂ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਆਇਆ, ਨਵਾਂ ਫਾਰਮੂਲਾ ਆ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਹੀ ਟਿਕਟ। ਜੀ, ਇਹਨਾਂ ਨੇ ਪਰਿਵਾਰਵਾਦ ਨੂੰ ਜਿੱਦਾਂ ਕਹਿ ਲਈਏ ਕਿ ਪਾਣੀ ਪਾਇਆ ਉਸ ਬੂਟੇ ਨੂੰ, ਤੇ ਹੁਣ ਆਪ ਹੀ ਛਾਂਗਣ ਤੁਰ ਪਿਆ। ਇਹਨਾਂ ਨੇ ਆਪਦਾ ਟੱਬਰ ਦਾ ਕੋਈ ਜੀ ਛੱਡਿਆ ਹੀ ਨਹੀਂ ਜਿਹਨੂੰ ਚੋਣ ਨਾਲ ਲੜਾਈ ਹੋਵੇ। ਰਾਣਿੰਦਰ ਸਿੰਘ ਟਿੱਕੂ ਵੀ ਲੜ ਗਿਆ, ਸੁਪਤਨੀ ਇਹਨਾਂ ਦੀ ਉਹ ਤੇ ਲਗਾਤਾਰ ਚੋਣ ਲੜ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਜੀ ਆਪ ਵੀ ਲੜ ਰਹੇ ਆ। ਜਿਹੜੇ ਇਹਨਾਂ ਦੇ ਭਰਾਤਾ ਸ਼੍ਰੀ ਸੀ 2012 'ਚ, ਉਹ ਵੀ ਟਿਕਟ ਦੇ ਦੁੱਖ ਦੇ ਮਾਰੇ ਅਕਾਲੀਆਂ 'ਚ ਚਲੇ ਗਏ, ਤੇ ਫਿਰ ਅਕਾਲੀਆਂ ਦਾ ਸਵਾਦ ਵੇਖ ਕੇ ਫਿਰ ਵਾਪਸ ਕਾਂਗਰਸ 'ਚ ਆ ਗਏ। ਯਾਨੀ ਇਹਨਾਂ ਦੇ ਪਰਿਵਾਰ 'ਚ ਤੇ ਹੁਣ ਰਸੋਈਏ ਜਾਂ ਬਾਗਬਾਨ ਹੀ ਬਚੇ, ਬਾਕੀ ਸਾਰਿਆਂ ਨੇ ਚੋਣ ਜਿਹੜੀ ਉਹ ਲੜ ਲਈ ਹੈ। ਤੇ ਦੂਜੇ ਪਾਸੇ
ਕਾਂਗਰਸ ਦੇ ਵਿੱਚ ਇਕੱਲੇ ਇਹ ਹੀ ਨਹੀਂ, ਜਿਹੜੇ ਕੈਪਟਨ ਹੋਰੀ ਨਹੀਂ, ਪਰਿਵਾਰਵਾਦ ਜਿਹੜਾ ਉਹ ਇਸ ਕਦਰ ਆ ਕਿ ਬੀਬੀ ਭੱਠਲ ਆਪ ਵੀ ਚੋਣ, ਇਹਨਾਂ ਦਾ ਜਵਾਈ ਵਿਕਰਮ ਬਾਜਵਾ ਉਹ ਵੀ ਚੋਣ, ਤੇ ਹੁਣ ਇਹਨਾਂ ਦਾ ਸੁਪੁੱਤਰ ਹੈ ਜਿਹੜਾ ਰਾਹੁਲ ਉਹ ਵੀ ਹੁਣ ਟਿਕਟ ਭਾਲਦਾ ਫਿਰਦਾ। ਏਦਾਂ ਹੀ ਜੇ ਬਾਜਵਿਆਂ ਦੇ ਘਰੇ ਚੱਲੀਏ ਤੇ ਉਹ ਬਾਜਵਾ ਆਪ, ਪ੍ਰਤਾਪ ਸਿੰਘ ਬਾਜਵਾ ਹੋਰੀ ਆਪ, ਬੀਬੀ ਬਾਜਵਾ ਉਹ ਵੀ ਚੋਣ ਲੜਦੀ ਹੈ, ਤੇ ਫਤਿਹ ਜੰਗ ਸਿੰਘ ਬਾਜਵਾ ਉਹ ਵੀ ਲੰਗਰ ਲੰਗੋਟਾ ਖਿੱਚੀ ਫਿਰਦਾ ਕਿ ਮੈਂ ਵੀ ਐਤਕੀ ਚੋਣ ਲੜਨੀ ਹੈ। ਤੀਜੇ ਪਾਸੇ ਜੇ ਫੇਰ ਆਪਾਂ ਚੱਲੀਏ ਬੇਅੰਤ ਸਿੰਘ ਪਰਿਵਾਰ ਵੱਲ, ਤੇ ਉਹਨਾਂ ਦਾ ਤਾਂ ਜੀ ਕੋਈ ਬਚਿਆ ਹੀ ਨਹੀਂਗਾ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਤੇਜ ਪ੍ਰਕਾਸ਼ ਸਿੰਘ ਆ, ਗੁਰਕਮਲ ਕੌਰ ਆ, ਰਵਨੀਤ ਸਿੰਘ ਆ, ਗੁਰਕੀਰਤ ਸਿੰਘ ਆ, ਬਹੁਤ ਸਾਰੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੋੜੀਆਂ ਕਾਂਗਰਸ ਦੇ ਵਿੱਚੋਂ ਜਿਹੜੀਆਂ ਮਿਲ ਜਾਣਗੀਆਂ, ਜੋ ਪਰਿਵਾਰਵਾਦ ਦਾ ਇੱਕ ਜਿਉਂਦਾ ਜਾਗਦਾ ਉਦਾਹਰਨ ਆ। ਜਿੱਦਾਂ ਸ਼ਮਸ਼ੇਰ ਸਿੰਘ ਦੂਲੋ ਉਹ ਆਪਣੀ ਪਤਨੀ ਦੀ ਵੀ ਟਿਕਟ ਮੰਗਦੇ ਆ, ਆਪਣੇ ਬੇਟੇ ਲਈ ਵੀ ਮੰਗਦੇ ਆ, ਜੇ ਕੋਈ ਹੋਰ ਆਸੇ ਪਾਸੇ ਹੋਇਆ ਆਂਢੀ ਗੁਆਂਢੀ ਉਹਦੇ ਲਈ ਵੀ ਮੰਗ ਸਕਦੇ ਆ। ਸੋ ਇਹ ਫਾਰਮੂਲਾ ਜਿਹੜਾ ਕਾਂਗਰਸ ਨੇ ਲਿਆਉਂਦਿਆਂ ਬੜੀ ਦੇਰ ਕਰ ਦਿੱਤੀ। ਜਦੋਂ ਇਤਿਹਾਸਕ ਹਾਰ ਇਹਨਾਂ ਦੇ ਪੱਲੇ ਪੈ ਗਈ ਲੋਕ ਸਭਾ 'ਚ, ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲਗਾਤਾਰ 2 ਵਾਰੀ ਹਾਰ ਗਏ, ਉਦੋਂ ਇਹਨਾਂ ਨੂੰ ਇਹ ਫਾਰਮੂਲਾ ਚੇਤੇ ਆਇਆ। ਪਰ ਉਦੋਂ ਤੱਕ ਤੁਸੀਂ ਇਹ ਦੇਖੋ, ਇਹ ਜਿਹੜੀਆਂ ਜੋੜੀਆਂ, ਜਿਹੜੇ ਪਰਿਵਾਰਵਾਦ ਆ, ਜੋ ਇਹ ਭਾਈ ਭਤੀਜਾਵਾਦ ਆ, ਇਹਨੇ ਕਿੰਨੇ ਯੋਗ ਉਮੀਦਵਾਰਾਂ ਦਾ ਜਿਹੜਾ ਆ ਸਿਆਸੀ ਕਤਲ ਕਰ ਦਿੱਤਾ ਹੋਵੇਗਾ। ਕਿੰਨੇ ਯੋਗ ਉਮੀਦਵਾਰ ਹੋਣਗੇ ਜਿਹੜੇ ਸਿਰਫ ਭਾਈ ਭਤੀਜਾਵਾਦ ਦੇ ਹੱਥੋਂ ਮਾਤ ਖਾ ਕੇ ਟਿਕਟ ਦੀ ਦੌੜ ਚੋਂ ਬਾਹਰ ਹੋ ਗਏ। ਹੁਣ ਦੂਜਾ ਸਭ ਤੋਂ ਅਹਿਮ ਵੱਡਾ ਸਵਾਲ ਇਹੀ ਹੈ ਕਿ ਜੇਕਰ ਇਹ ਫਾਰਮੂਲਾ ਇਸ ਵਾਰ ਅਪਣਾਇਆ ਜਾਂਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ, ਤੇ ਜਿਨ੍ਹਾਂ ਪਰਿਵਾਰਾਂ ਦੀ ਜਿਹੜੀ ਮਨਸ਼ਾ ਸੀ ਕਿ ਸਾਰੇ ਜੀ ਐਤਕੀ ਉਹ ਚੋਣ ਮੈਦਾਨ 'ਚ ਉਤਾਰਦੇ ਨੇ, ਜਦੋਂ ਉਹਨਾਂ ਨੂੰ ਟਿਕਟ ਨਾ ਦਿੱਤੀ ਗਈ, ਮਾਯੂਸੀ ਹੋਈ, ਤੇ ਕੀ ਉਹ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਨਾ ਕਰਨਗੇ? ਜੀ ਬਿਲਕੁਲ। ਦੇਖੋ ਜੀ, ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਗੁਰਸੂਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਚਾਤ ਪਾਈ। ਸ਼ੁਕਰੀਆ ਜੀ, ਧੰਨਵਾਦ। ਤਾਂ ਜੀ ਸਰੋਤੇ, ਸਨ ਖਬਰਾਂ ਤੇ ਅਜ਼ਨਾਮਾ ਕਰ ਲਈ ਪਹਿਲ ਕਮੇਟੀ ਸ਼੍ਰੋਮਣੀ ਨੇ ਪੰਜਾਂ ਪਿਆਰਿਆਂ ਨੂੰ ਮਾਰੀ ਸੱਟ ਭਾਈ, ਕਿਹਾ ਤੁਸਾਂ ਦੀ ਸੇਵਾ ਦੀ ਲੋੜ ਨਹੀਂ ਹੋ, ਨਾ ਪੰਜਾਂ ਦਾ ਦਿੱਤਾ ਹੁਣ ਕੱਟ ਭਾਈ। ਆਏ ਹੁਕਮ ਸਨ ਰਾਜ ਦਰਬਾਰ ਵੱਲੋਂ, ਗਿਆ ਅਮਲ ਸੀ ਕੀਤੜਾ ਝੱਟ ਭਾਈ, ਮਗਰੋਂ ਉਹਨਾਂ ਵੀ ਦਿੱਤਾ ਸੀ ਦਾਗ ਗੋਲਾ, ਦੱਸ ਦਿੱਤਾ ਕਿ ਅਸੀਂ ਨੇ ਘੱਟ ਪਾਈ। ਜਥੇਦਾਰਾਂ ਦਾ ਗੁੱਡਾ ਉਹ ਬੰਨ ਕੇ ਗਏ, ਨਾਲੇ ਹੋਰਨਾਂ ਦੀ ਕਰ ਗਏ ਝੰਡ ਪਾਈ, ਗਏ ਮਿਰਚਾਂ ਦਾ ਬੁੱਕ ਖਿਲਾਰ ਕੇ ਹੀ ਝੋਲੀ ਕਿਸੇ ਦੇ ਪਈ ਨਹੀਂ ਖੰਡ ਪਾਈ। ਗਏ ਮਿਰਚਾਂ ਦਾ ਬੁੱਕ ਖਿਲਾਰ ਕੇ ਹੀ ਝੋਲੀ ਕਿਸੇ ਦੇ ਪਈ ਨਹੀਂ ਖੰਡ ਪਾਈ। ਤੇ ਸਾਰੇ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।